ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂ ਇੱਕ ਜੇਕਰ ਕਹੀਏ ਤਾਂ ਅੱਜ ਦੀ ਡੇਟ ਦਾ ਸਿਖਰਲਾ ਗਾਇਕ ਜੋ ਐਸੇ ਸਥਾਨ ਤੇ ਖੜਾ ਸੀ ਜਿਸ ਨੂੰ ਜਿਸ ਦਾ ਸੁਪਨਾ ਵੀ ਮੇਰੇ ਖਿਆਲ ਸਾਡੇ ਬਹੁਤ ਸਾਰੇ ਗਾਇਕ ਲੈਂਦੇ ਹੋਣਗੇ ਪਰ ਉਹਦੇ ਲਾਗੇ ਚਾਗੇ ਵੀ ਪਹੁੰਚ ਨਹੀਂ ਸਕੇ। ਜਿਸ ਤਰ੍ਹਾਂ ਇਹਦੇ ਬਾਰੇ ਸ਼ੁਰੂ ਦੇ ਵਿੱਚ ਲੋਕਾਂ ਨੇ ਭੁਲੇਖੇ ਬੜੇ ਪਾ ਦਿੱਤੇ ਸੀ ਵੀ ਇਸ ਤਰ੍ਹਾਂ ਸਿੰਗਰ ਇਹ ਹੈ ਉਹ ਹੈ। 2-2.5 ਘੰਟੇ ਦੀ ਮਿਲਣੀ ਨੇ ਉਹ ਸਾਰੇ ਦੂਰ ਕਰ ਦਿੱਤੇ। ਜਿਸ ਦਿਨ ਇਹ ਵਰਤਾਰਾ ਵਾਪਰਦਾ ਆ ਤਾਂ ਉਸ ਦਿਨ ਉਹ ਜਿਹੜਾ ਸਾਰਾ ਕੁਝ ਦੇਖ ਕੇ ਇੰਜ ਲੱਗਾ ਕਿ ਜਿੱਦਾਂ ਸਾਡਾ ਕੋਈ ਆਪਣਾ ਤੁਰ ਗਿਆ ਇਸ ਦੁਨੀਆ ਤੋਂ। ਜੇ 295 ਦੀ ਗੱਲ ਕਰੀਏ ਜਾਂ SYL ਵਰਗੇ ਗੀਤਾਂ ਦੀ ਗੱਲ ਕਰੀਏ ਜਿਨ੍ਹਾਂ ਪੂਰੀ ਦੁਨੀਆ ਹਿਲਾ ਕੇ ਰੱਖਤੀ, ਤੁਹਾਨੂੰ ਲੱਗਦਾ ਕਿ ਉਹਦਾ ਇਸ ਤਰ੍ਹਾਂ ਦੁਨੀਆ ਨਾਲੋਂ ਲੀਹ ਪਾੜ ਕੇ ਤੁਰਨਾ ਜਾਂ ਇੱਦਾਂ ਦੀਆਂ ਜਿਹੜੀਆਂ ਬਾਗੀ ਸੁਰਾਂ ਜਿਹੜੀਆਂ ਜਿੱਦਾਂ ਤੁਸੀਂ ਕਿਹਾ ਕਿ 295 ਗਾਣੇ ਤੋਂ ਬਾਅਦ ਜਿਹੜੀਆਂ ਸਰਕਾਰਾਂ ਨੂੰ ਸਮਝ ਆ ਗਈਆਂ ਸੀ, ਉਹ ਕਿਤੇ ਨਾ ਕਿਤੇ ਉਹ ਜਿਹੜੀਆਂ ਬਾਗੀ ਸੁਰਾਂ ਆ ਉਹ ਵੀ ਉਹਦੀਆਂ ਵੈਰੀ ਬਣ ਹੋ ਗਈਆਂ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ TV ਆਸਟ੍ਰੇਲੀਆ। ਮੈਂ ਗੁਰਦੇਵ ਸਿੰਘ ਸਿੱਧੂ। ਤਾਂ ਦੋਸਤੋ ਅੱਜ ਪ੍ਰੋਗਰਾਮ ਸਨਮੁਖ ਦੇ ਵਿੱਚ ਅਸੀਂ ਪੰਜਾਬੀ ਫਿਲਮ ਜਗਤ ਦੇ ਸਿਰਮੌਰ ਸਿਤਾਰੇ ਦਰਸ਼ਨ ਔਲਖ ਹੋਣਾ ਨਾਲ ਗੱਲਬਾਤ ਕਰਾਂਗੇ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਔਲਖ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਜੀ ਇੰਡੋਜ਼ TV ਆਸਟ੍ਰੇਲੀਆ 'ਤੇ। ਬਹੁਤ ਬਹੁਤ ਮਿਹਰਬਾਨੀ ਸਿੱਧੂ ਸਾਹਿਬ, ਤੁਸੀਂ ਮੈਨੂੰ ਯਾਦ ਕੀਤਾ। ਤੁਹਾਡੀ ਸਾਰੀ ਟੀਮ ਦਾ, ਤੁਹਾਡੇ TV ਚੈਨਲ ਦਾ ਦਿਲੋਂ ਸਵਾਗਤ ਹੈ ਜੀ। ਮੇਰੇ ਵੱਲੋਂ ਵੀ ਧੰਨਵਾਦ ਜੀ। ਬਹੁਤ ਬਹੁਤ ਮਿਹਰਬਾਨੀ ਔਲਖ ਸਾਹਿਬ। ਔਲਖ ਸਾਹਿਬ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਆਪਾਂ ਨਾ ਜਿਹੜਾ ਆ ਸਿੱਧੂ ਮੂਸੇਵਾਲਾ ਹੋਣਾ 'ਤੇ ਕੇਂਦਰਿਤ ਰਹੂਗਾ, ਕਿਉਂਕਿ ਸਿੱਧੂ ਮੂਸੇਵਾਲਾ ਇੱਕ ਅਜਿਹਾ ਨਾਂ ਇੱਕ ਜੇਕਰ ਕਹੀਏ ਤਾਂ ਅੱਜ ਦੀ ਡੇਟ ਦਾ ਸਿਖਰਲਾ ਗਾਇਕ ਜੋ ਐਸੇ ਸਥਾਨ 'ਤੇ ਖੜਾ ਸੀ ਜਿਸ ਨੂੰ ਜਿਸ ਦਾ ਸੁਪਨਾ ਵੀ ਮੇਰੇ ਖਿਆਲ ਸਾਡੇ ਬਹੁਤ ਸਾਰੇ ਗਾਇਕ ਲੈਂਦੇ ਹੋਣਗੇ ਪਰ ਉਹਦੇ ਲਾਗੇ ਚਾਗੇ ਵੀ ਪਹੁੰਚ ਨਹੀਂ ਸਕੇ। ਉਹ ਇੱਕ 29 ਮਈ 2022 ਨੂੰ ਉਹਨਾਂ ਦਾ ਇੱਕ ਬੇਰਹਿਮੀ ਨਾਲ ਕਤਲ ਹੋ ਜਾਂਦਾ, ਜਿਸ ਤੋਂ ਬਾਅਦ ਪੂਰਾ ਜਿਹੜਾ ਪੰਜਾਬ ਆ, ਪੂਰੀ ਪੰਜਾਬੀਅਤ ਆ, ਸੁੰਨ ਹੋ ਗਈ, ਦੁਖਦਾਈ ਹੋ ਗਈ। ਉਹਦੇ 'ਤੇ ਆਪਾਂ ਗੱਲਾਂ ਬਾਤਾਂ ਕਰਨੀਆਂ ਆ। ਅਤੇ ਸ਼ੁਰੂਆਤ ਔਲਖ ਸਾਹਿਬ ਸਭ ਤੋਂ ਪਹਿਲਾਂ ਮੈਂ ਕਰਨੀ ਚਾਹੂੰਗਾ ਕਿ ਤੁਹਾਡੀ ਬਹੁਤ ਗੂੜ੍ਹੀ ਸਾਂਝ ਰਹੀ ਆ ਉਸ ਪਰਿਵਾਰ ਨਾਲ। ਤੁਸੀਂ ਹਰ ਵੇਲੇ ਹੁਣ ਵੀ ਖੜ੍ਹੇ ਹੋ ਨਾ ਉਸ ਪਰਿਵਾਰ ਦੇ ਨਾਲ ਇਸ ਦੁੱਖ ਭਰੀ ਘੜੀ ਦੇ ਵਿੱਚ। ਅਤੇ ਤੁਹਾਡੀ ਜਿਹੜੀ ਸਾਂਝ ਆ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਆ? ਤੁਸੀਂ ਪਹਿਲੀ ਵਾਰ ਜਿਹੜਾ ਸਿੱਧੂ ਮੂਸੇਵਾਲੇ ਹੁਣਾਂ ਨੂੰ ਕਦੋਂ ਮਿਲਦੇ ਹੋ? ਇਸ ਤਰ੍ਹਾਂ ਹੈ ਸਿੱਧੂ ਸਾਹਿਬ, ਮੈਂ ਕੋਈ ਫਿਲਮ ਦਾ ਪਲਾਨ ਕਰ ਰਿਹਾ ਸੀ ਜਿਹਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਰੈਕਟਰ ਬੜਾ ਫਿੱਟ ਹੁੰਦਾ ਸੀ ਜੀ। ਪਿੰਡੇ ਦਾ ਮੁੰਡਾ ਅਸੀਂ ਦਿਖਾਉਣਾ ਚਾਹੁੰਦੇ ਸੀ ਹੀਰੋ। ਤੇ ਫਿਲਮ ਕਿਸੇ ਕਾਰਨ ਕਰਕੇ ਫਿਰ ਅਸੀਂ ਬਾਅਦ ਚ ਜੇ ਨਹੀਂ ਬਣਾਈ। ਸਟੋਰੀ ਬਹੁਤ ਅੱਛੀ, ਉਹਦੇ ਸਿੱਧੂ ਦੇ ਨਾਲ ਰਿਲੇਟਡ ਸੀ ਥੋੜੀ ਜੀ ਸਟੋਰੀ ਜੀ। ਫਾਦਰ ਸਾਹਿਬ ਮੇਰੇ ਨਾਲ ਫੇਸਬੁੱਕ ਤੇ ਜੁੜੇ ਹੋਏ ਸੀਗੇ ਜੀ। ਉਹਨਾਂ ਨੂੰ ਮੈਸੇਜ ਕੀਤਾ, ਉਹਨਾਂ ਨੇ ਨੰਬਰ ਸੈਂਡ ਕੀਤਾ ਤੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ। ਫਿਰ ਲਗਾਤਾਰ ਗੱਲਬਾਤ ਹੁੰਦੀ ਰਹੀ। ਉਹ ਕਹਿੰਦੇ ਵੀ ਜਦੋਂ ਹੀ ਬਾਹਰੋਂ ਆਊਗਾ ਤੇ ਮੈਂ ਤੁਹਾਨੂੰ ਮੁਲਾਕਾਤ ਕਰਾਊਂਗਾ, ਤੁਸੀਂ ਗੱਲ ਕਰਕੇ ਦੇਖ ਲਓ ਵੀ ਅਜੇ ਤੋਂ ਗਾਇਕੀ 'ਚ ਵੀ ਪੂਰਾ ਨਹੀਂ ਉਤਰਿਆ। ਜੇ ਕਰਨਾ ਹੋਇਆ ਤਾਂ ਤੁਸੀਂ, ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ। ਉਹ ਬੜੇ ਸਿੱਧੇ ਬੰਦੇ ਨੇ ਵਿਚਾਰੇ ਜੀ। ਉਹ ਫਿਰ ਜਦੋਂ ਆਇਆ ਸਿੱਧੂ ਤਾਂ ਮੇਰੇ ਇੱਥੇ ਤੁਹਾਡੇ ਆਸਟ੍ਰੇਲੀਆ ਸ਼ੋਅ ਚੱਲ ਰਹੇ ਸੀ ਉਦੋਂ, ਮੇਰੇ ਖਿਆਲ ਲਾਸਟ ਟਾਈਮ ਕੈਨੇਡਾ ਤੋਂ ਬਾਅਦ ਇਹਦੇ ਜੀ, ਜਦੋਂ ਪਹਿਲੀ ਵਾਰੀ ਇੰਡੀਆ ਆਉਂਦਾ ਜੀ। ਜਦੋਂ ਇੰਡੀਆ ਆਇਆ ਆਉਂਦੇ ਹੀ ਮੈਨੂੰ ਇਹਨਾਂ ਦਾ ਫੋਨ ਆਇਆ। ਇਹਨਾਂ ਦੇ ਨਾਲ ਇੱਕ ਮੁੰਡਾ ਸੀ, ਉਹਨੇ ਕਾਲ ਕੀਤੀ ਵੀ ਤੁਸੀਂ ਆ ਜਾਓ, ਮੋਹਾਲੀ ਆ ਅਸੀਂ ਜੀ। ਤੇ ਬੇਟਾ ਵੀ ਮੇਰਾ ਮੇਰੇ ਨਾਲ ਗਿਆ। ਅਸੀਂ ਘੱਟੋ ਘੱਟ 2 ਤੋਂ 2.5 ਘੰਟੇ ਅਸੀਂ ਇਹਨਾਂ ਦੇ ਨਾਲ, ਮੈਂ ਇਹਨਾਂ ਦੇ ਜਿੱਥੇ ਠਹਿਰੇ ਸੀ ਉੱਥੇ ਲੌਬੀ ਦੇ ਵਿੱਚ ਅਸੀਂ ਸੋਫੇ ਦੇ ਉੱਤੇ ਬੈਠੇ ਰਹੇ ਹਾਂ 2 ਤੋਂ 2.5 ਘੰਟੇ। ਬਹੁਤ ਹੀ ਮਤਲਬ ਮੈਨੂੰ ਲੱਗਿਆ ਵੀ ਜਿਸ ਤਰ੍ਹਾਂ ਇਹਦੇ ਬਾਰੇ ਸ਼ੁਰੂ ਦੇ ਵਿੱਚ ਲੋਕਾਂ ਨੇ ਭੁਲੇਖੇ ਬੜੇ ਪਾ ਦਿੱਤੇ ਸੀ ਵੀ ਇਸ ਤਰ੍ਹਾਂ ਸਿੰਗਰ ਇਹ ਹੈ ਉਹ ਹੈ। 2-2.5 ਘੰਟੇ ਦੀ ਮਿਲਣੀ ਨੇ ਉਹ ਸਾਰੇ ਦੂਰ ਕਰਤੇ ਮੇਰੇ ਜੀ। ਫਿਰ ਜਿੱਥੋਂ ਤੱਕ ਫਿਲਮ ਦੀ ਗੱਲ ਸੀ ਉਹ ਕਹਿਣ ਲੱਗੇ ਵੀ ਅਜੇ ਮੈਂ ਬਹੁਤ ਕੱਚਾ, ਅਜੇ ਤਾਂ ਮੈਂ ਗਾਇਕੀ ਪੂਰਾ ਨਹੀਂ ਉਤਰਿਆ ਤੇ ਮੈਂ ਉਹਦੇ ਵਾਸਤੇ ਥੋੜਾ ਟਾਈਮ ਦਿਓ। ਤੇ ਜਦੋਂ ਕੁਛ ਹੋਇਆ ਤਾਂ ਮੈਂ ਤੁਹਾਡੇ ਨਾਲ ਫਿਲਮ ਕਰੂੰਗਾ। ਤੁਹਾਡਾ ਬੜਾ ਵੱਡਾ ਨਾਂ ਹੈ ਇੰਡਸਟਰੀ ਦੇ ਵਿੱਚ ਤੇ ਮੈਨੂੰ ਚੰਗਾ ਮੈਨੂੰ ਮਿਲੇ ਤੇ ਬੜਾ ਦਿਲੋਂ ਸਤਿਕਾਰ ਕੀਤਾ ਔਰ ਪੈਰੀ ਹੱਥ ਲਾਏ ਜਦੋਂ ਮੈਂ ਗਿਆ ਉਦੋਂ ਵੀ ਤੇ ਵਾਪਸੀ ਤੇ ਵੀ, ਔਰ ਜੱਫੀ ਪਾ ਕੇ ਮਿਲਿਆ ਔਰ ਬੜਾ ਦਿਲੋਂ ਆਪਣਾ ਨੰਬਰ ਦਿੱਤਾ। ਕਹਿੰਦਾ ਵੀ ਜਦੋਂ ਵੀ ਮੈਂ ਇੰਡੀਆ ਹੈਗਾ ਜਦੋਂ ਤੱਕ ਆਪਾਂ ਗੱਲਬਾਤ ਕਰਦੇ ਰਹਾਂਗੇ। ਉੱਥੋਂ ਇਹ ਸਿਲਸਿਲਾ ਹੋ ਗਿਆ ਪਰਿਵਾਰ ਨਾਲ ਮੇਰਾ ਜੁੜਨ ਦਾ।
ਤੇ ਅਕਸਰ ਗੱਲ ਹੁੰਦੀ ਸੀ। ਤੇ ਬੜੀ ਮਤਲਬ ਜਦੋਂ ਇਹ ਮੱਧਭਾਗਾ ਦਿਨ ਆਇਆ, ਮਨ ਜਿਹੜਾ ਸੀ ਇੱਕ ਤਰ੍ਹਾਂ ਟੁੱਟ ਗਿਆ ਵੀ ਇੱਕ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਐਸਾ ਮੁਕਾਮ ਬਣਾ ਕੇ ਇੱਥੇ ਤੱਕ ਪਹੁੰਚਣਾ ਵੀ ਸਾਡੇ ਲਈ ਜਿਹੜਾ ਹੈਗਾ ਮਤਲਬ ਗਲਤ ਹੋ ਗਿਆ। ਅਸੀਂ ਆਪਣੇ ਆਪ ਨੂੰ ਇੱਥੇ ਵੱਡਾ ਵੀ ਨਹੀਂ ਬਣ ਸਕਦੇ, ਆਪਣੇ ਆਪ ਨੂੰ ਸਟੈਬਲਿਸ਼ ਵੀ ਨਹੀਂ ਕਰ ਸਕਦੇ, ਤੇ ਬਿਨਾਂ ਵਜ੍ਹਾ ਕਿਸੇ ਗੱਲ ਦੇ ਉਹਦਾ ਕਤਲ ਕਰ ਦਿੱਤਾ ਗਿਆ। ਇੱਕ ਵੱਡਾ ਕਲਾਕਾਰ ਜਿਹੜਾ ਸੀ, ਜਿਹਨੇ ਪੰਜਾਬ ਦੇ ਕਹਿ ਲਓ ਵੀ ਪੰਜਾਬ ਦੇ ਵਿੱਚ ਕਾਲੀ ਹਨੇਰੀ ਆਈ ਉਸ ਦਿਨ, ਜਿਹਨੇ ਇੱਕ ਫਰਿੱਦਾ ਜਿਹੜਾ ਸੀ ਉਸ ਦਿਨ ਮਾਰ ਦਿੱਤਾ। ਬਿਲਕੁਲ ਔਲਖ ਸਾਹਿਬ, ਮੇਰੇ ਵਰਗੇ ਮੇਰੇ ਖਿਆਲ ਲੱਖਾਂ ਹੀ ਐਸੇ ਇਨਸਾਨ ਹੋਣਗੇ ਜਿਹੜੇ ਸਿੱਧੂ ਨੂੰ ਮਿਲ ਨਹੀਂ ਸਕੇ, ਪਰ ਜਿਸ ਦਿਨ ਇਹ ਵਰਤਾਰਾ ਵਾਪਰਦਾ ਆ ਤਾਂ ਉਸ ਦਿਨ ਉਹ ਜਿਹੜਾ ਸਾਰਾ ਕੁਝ ਦੇਖ ਕੇ ਇੰਝ ਲੱਗਾ ਕਿ ਜਿੱਦਾਂ ਸਾਡਾ ਕੋਈ ਆਪਣਾ ਤੁਰ ਗਿਆ ਇਸ ਦੁਨੀਆ ਤੋਂ। ਪਰ ਤੁਹਾਡੀ ਤਾਂ ਇੱਕ ਦਿਲੀ ਸਾਂਝ ਸੀ, ਇੱਕ ਬਹੁਤ ਜ਼ਿਆਦਾ ਨੇੜਤਾ ਸੀ। ਜਦੋਂ ਤੁਹਾਨੂੰ ਇਹ ਖਬਰ ਜਿਹੜੀ ਆ, ਇਹ ਦੁਖਦਾਈ ਖਬਰ ਕਿੱਦਾਂ ਪਤਾ ਲੱਗਦੀ ਆ, ਕਿੱਦਾਂ ਪਤਾ ਲੱਗਦੀ ਤੁਹਾਨੂੰ ਜੀ? ਮੈਂ ਜੀ ਬੀਨੂ ਢਿੱਲੋਂ ਦਾ ਫਾਦਰ ਦਾ ਭੋਗ ਸਿੰਘ ਆ, ਡੈਥ ਹੋਈ ਸੀ ਉਹਨਾਂ ਦੀ, ਉੱਥੋਂ ਅਸੀਂ ਆਏ ਸੀਗੇ ਜੀ। ਆ ਕੇ ਮੈਂ ਲੇਟ ਗਿਆ ਥੋੜੀ ਦੇਰ, ਤੇ ਲੰਬਾ ਸਫ਼ਰ ਸੀ, ਤੇ ਆ ਕੇ ਲੇਟਿਆ ਤੇ ਬੇਟੀ ਨੇ ਦੱਸਿਆ ਵੀ ਟੀਵੀ ਤੇ ਨਿਊਜ਼ ਆ ਰਹੀ ਹੈ, ਤੇ ਮੈਨੂੰ ਇੱਕਦਮ ਲੱਗਿਆ ਵੀ ਸ਼ਾਇਦ ਕਿਤੇ ਮੈਂ ਸੁਪਨਾ ਦੇਖ ਰਿਹਾ ਜਾਂ ਕੋਈ ਗਲਤ ਨਿਊਜ਼ ਟੀਵੀ ਚਲਾ ਰਿਹਾ। ਅੱਜ ਕੱਲ੍ਹ ਅਫਵਾਹਾਂ ਫੈਲਦੀਆਂ ਨੇ। ਬਿਲਕੁਲ। ਮੈਂ ਵੀਡੀਓ ਦੇਖਿਆ ਤੇ WhatsApp ਤੇ ਵੀਡੀਓ ਆਉਣੇ ਸ਼ੁਰੂ ਹੋ ਗਏ। ਫਿਰ ਮੈਂ ਆਪਣੇ ਨਿਊਜ਼ ਵਾਲੇ ਕਿਸੇ ਪੱਤਰਕਾਰ ਨੂੰ ਫੋਨ ਕੀਤਾ ਤੇ ਉਹਨਾਂ ਕਨਫਰਮ ਕੀਤਾ, ਤੇ ਮਤਲਬ ਉਸ ਜਿਹੜਾ ਟਾਈਮ 'ਚ ਇਹ ਲੱਗ ਰਿਹਾ ਸੀ ਵੀ ਹੋ ਕੀ ਗਿਆ, ਇਹ ਪਾਣਾ ਕੀ ਵਰਤ ਗਿਆ। ਸਭ ਤੋਂ ਬਾਹਰ ਹੋ ਰਹੀ ਗੱਲ, ਦਿਮਾਗ ਨੇ ਕੰਮ ਕਰਨਾ ਛੱਡਤਾ ਵੀ ਯਾਰ ਇੱਕ ਐਡਾ ਹੋਣਹਾਰ ਸਿੰਗਰ ਬਿਨਾਂ ਗੱਲ ਦੇ, ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਉਹ ਗਾਣੇ ਗਾਉਂਦਾ ਸੀ, YouTube ਤੇ ਗਾਉਂਦਾ ਸੀ। ਸਾਨੂੰ ਗੱਲ ਕਰਨ ਦਾ ਹੱਕ ਸਾਰਿਆਂ ਨੂੰ ਆ। ਬਿਲਕੁਲ। ਸਾਨੂੰ ਜਿਹੜੇ ਸਾਡੇ ਫੰਡਾਮੈਂਟਲ ਰਾਈਟ ਨੇ, ਸਾਨੂੰ ਬੋਲਣ ਦਾ ਹੱਕ ਦਿੰਦੇ ਆ। ਅਸੀਂ ਗੱਲ ਕਰ ਸਕਦੇ ਹਾਂ, ਸਾਨੂੰ ਕੋਈ ਰੋਕ ਨਹੀਂ ਸਕਦਾ। ਔਰ ਉਹਦੇ ਵਿੱਚ ਗੱਲਾਂ ਦੇ ਵਿੱਚ ਵੀ ਉਹਦਾ ਕੋਈ ਐਸਾ, ਮੇਰਾ ਖਿਆਲ ਗੀਤ ਹੁਣ ਤੱਕ, ਜਿੱਥੋਂ ਤੱਕ ਮੈਨੂੰ ਲੱਗਦਾ ਵੀ ਕੋਈ ਵੀ ਐਸਾ ਗੀਤ ਜਿਹੜਾ ਕੋਈ ਨਸ਼ੇ ਨੂੰ ਪ੍ਰਮੋਟ ਕਰਦਾ ਹੋਵੇ, ਕੁੜੀਆਂ ਦੇ ਬਾਰੇ ਕੋਈ ਭੱਦੀ ਸ਼ਬਦਾਵਲੀ ਹੋਵੇ, ਉਸ ਤਰ੍ਹਾਂ ਦਾ ਕੋਈ ਗੀਤ ਨਹੀਂ ਆਇਆ ਜੀ। ਮੈਨੂੰ ਉਸੇ ਗੱਲ ਦਾ ਬੜਾ ਸ਼ਿਕਵਾ ਹੈ ਵੀ ਇੱਕ ਅੱਛਾ ਸਿੰਗਰ ਜਿਹੜਾ ਪੰਜਾਬ ਦੀ ਗੱਲ ਕਰ ਰਿਹਾ ਸੀ, ਪੰਜਾਬੀਅਤ ਦੀ ਗੱਲ ਕਰ ਰਿਹਾ ਸੀ, ਉਹਦਾ ਮਰਡਰ ਹੋ ਜਾਣਾ ਪੰਜਾਬ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ। ਬਹੁਤ ਜ਼ਿਆਦਾ ਨੁਕਸਾਨ ਹੋਇਆ। ਬਿਲਕੁਲ ਔਲਖ ਸਾਹਿਬ, ਜਿੱਦਾਂ ਤੁਸੀਂ ਗੱਲ ਕੀਤੀ ਕਿ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਬੇਸ਼ੱਕ ਤੁਸੀਂ ਉਹਦੀ ਗੱਲ ਨਾਲ ਸਹਿਮਤ ਹੁੰਦੇ ਹੋ ਜਾਂ ਅਸਹਿਮਤ ਹੁੰਦੇ ਹੋ। ਹੁਣ ਜੇਕਰ ਸਿੱਧੂ ਦੇ ਗੀਤਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇੱਦਾਂ ਦੇ ਇਨਸਾਨ ਹੋਣਗੇ, ਇੱਦਾਂ ਦੇ ਹੋਣਗੇ ਜਿਹੜੇ ਉਹਦੀ ਗਾਇਕੀ ਨਾਲ ਸਹਿਮਤ ਨਹੀਂ, ਪਰ ਬਿਲਕੁਲ ਜਾਨ ਲੈਣਾ ਤਾਂ ਕਿਸੇ ਮਸਲੇ ਦਾ ਹੱਲ ਨਹੀਂ ਆ। ਜਿਸ ਸਥਾਨ 'ਤੇ, ਜਿਸ ਜਗ੍ਹਾ 'ਤੇ ਸਿੱਧੂ ਆਪਣੇ ਗੀਤਾਂ ਰਾਹੀਂ, ਆਪਣੀ ਗਾਇਕੀ ਰਾਹੀਂ ਪਹੁੰਚ ਚੁੱਕਾ ਸੀ, ਉਹ ਮੇਰੇ ਖਿਆਲ ਪੰਜਾਬੀਆਂ ਨੂੰ ਬਹੁਤ ਦੂਰ ਤੱਕ ਲੈ ਕੇ ਜਾਣ ਵਾਲਾ ਹੀ ਸੀ। ਪਰ ਔਲਖ ਸਾਹਿਬ, ਜਿੱਦਾਂ ਤੁਸੀਂ ਉਹਦੀ ਸ਼ਖਸੀਅਤ ਦੀ ਗੱਲ ਕੀਤੀ, ਤਾਂ ਮੈਂ ਥੋੜ੍ਹਾ ਜਿਹਾ ਉਹਦੇ 'ਤੇ ਹੋਰ ਤੁਹਾਡਾ ਵਿਸ਼ਲੇਸ਼ਣ ਚਾਹੂੰਗਾ ਕਿ ਜਿੱਦਾਂ ਜਦੋਂ ਗੀਤਾਂ ਦੀ ਗੱਲ ਆਉਂਦੀ ਹੈ ਸਿੱਧੂ ਦੀ, ਤਾਂ ਹਮੇਸ਼ਾ ਕਿਹਾ ਜਾਂਦਾ ਕਿ ਉਹ ਹਥਿਆਰਾਂ ਦੀ ਗੱਲ ਕਰਦਾ, ਉਹ ਵਾਇਲੈਂਟ ਸੀ, ਜਾਂ ਇੱਕ ਅੱਖੜ ਕਹਿ ਸਕਦੇ ਹਾਂ ਕਿ ਅੱਖੜ ਉਹਨੂੰ ਕਿਹਾ ਜਾਂਦਾ ਸੀ ਕਿ ਉਹਦੀ ਸ਼ਖਸੀਅਤ ਹੈ ਬੜੀ ਅੜਬ ਆ। ਪਰ ਜਦੋਂ ਤੁਸੀਂ ਪਹਿਲੀ ਵਾਰ ਮਿਲੇ ਜਾਂ ਤੁਹਾਡੀ ਜਿਹੜੀ ਸਾਂਝ ਹੈ ਉਹ ਲਗਾਤਾਰ ਰਹੀ, ਤੁਹਾਨੂੰ ਉਹਦੀ ਸ਼ਖਸੀਅਤ ਜਿਹੜੀ ਆ ਉਹ ਗੀਤਾਂ ਵਾਲੀ ਉਹੀ ਸਿੱਧੂ ਲੱਗੀ ਜੋ ਲੋਕਾਂ ਦੇ ਵਿੱਚ ਪ੍ਰਚਲਿਤ ਸੀ, ਜਾਂ ਜਿਹੜਾ ਉਹ ਬਿਲਕੁਲ ਗੀਤਾਂ ਨਾਲੋਂ ਵੱਖਰਾ ਸੀ ਜੀ? ਸਿੱਧੂ ਸਾਹਿਬ ਇਸ ਤਰ੍ਹਾਂ ਉਹ ਬਿਲਕੁਲ ਹੀ ਉਲਟ ਸੀਗਾ ਜੀ, ਕਿਉਂਕਿ ਬੜਾ ਸਾਊ ਬੱਚਾ ਸੀ ਔਰ ਬੜਾ ਡਾਊਨ ਟੂ ਅਰਥ, ਮਿੱਟੀ ਨਾਲ ਜੁੜਿਆ। ਮੈਂ ਬਹੁਤ ਸਾਰੇ ਕਲਾਕਾਰ ਨਾਲ ਵਿਚਰਦਾ, ਪਰ ਉਹਦੇ ਅੰਦਰ ਇੱਕ ਹੁੰਦਾ ਨਾ ਮਿਠਾਸ ਸੀ ਜਿਹੜੀ ਬਹੁਤ। ਔਰ ਦੂਜੀ ਗੱਲ ਜਿਹੜੀ ਉਹਦੇ ਅੰਦਰ ਆਪਾਂ ਗੱਲ ਕਰਦੇ ਹਾਂ, ਅਸੀਂ ਗੱਲ ਕਰਦੇ ਹਾਂ ਹਥਿਆਰਾਂ ਦੀ। ਸਾਡੀ ਕੌਮ ਹੈ, ਸਾਡੇ ਗੁਰੂਆਂ ਦਾ ਜਿਹੜਾ ਸਾਡਾ ਵਿਰਸਾ ਹੈ, ਅਸੀਂ ਹਥਿਆਰਾਂ ਨਾਲ ਇੱਥੇ ਪਹੁੰਚੇ ਹਾਂ। ਕਿਉਂਕਿ ਧਾੜਵੀ ਜਿਹੜੇ ਹੁਣ ਤੱਕ ਬੜੇ ਡੋਗਰਿਆਂ ਨੇ ਸਾਨੂੰ ਮਾਰਿਆ, ਉਹਦੇ ਕਰਕੇ ਸਾਨੂੰ ਇੱਥੋਂ ਤੱਕ ਜਿਹੜਾ ਸਾਡੇ ਅੰਦਰ ਵੀਰ ਰਸ ਪੈਦਾ ਕੀਤਾ। ਤੇ ਉਹਦੇ ਅੰਦਰ ਇੱਕ ਵੀਰ ਰਸ ਦੀ ਜਿਹੜੀ ਚਿਣਗ ਲੱਗੀ ਸੀ, ਉਹ ਟਪਾਕ ਕਰਕੇ ਇੱਕ ਜਿਹੜਾ ਅਮਰੀਕਾ ਦਾ ਸਿੰਗਰ ਸੀਗਾ, ਜਿਹਦੀ ਮਦਰ ਜਿਹੜੀ ਸੀ ਰੈਵੋਲੂਸ਼ਨਰੀ ਸੀ ਉੱਥੋਂ ਦੀ ਬਹੁਤ ਵੱਡੀ, ਬਿਲਕੁਲ ਉਹਨੇ ਫਾਲੋ ਕੀਤਾ ਹੋਇਆ ਸੀ। ਉਹਦਾ ਫਾਲੋ ਦਾ ਮਤਲਬ ਇਹ ਸੀ ਵੀ ਪੰਜਾਬ ਦਾ ਯੂਥ ਜਿਹੜਾ ਹੈਗਾ ਬਿਲਕੁਲ ਹੀ ਢਾਹ ਢੇਰੀ ਹੋ ਗਿਆ। ਸੋਸ਼ਲ ਨੈਟਵਰਕ ਨੇ ਆਪਦੇ ਕੰਮਾਂ ਨਾਲੋਂ ਤੋੜਤਾ, ਸਾਰਾ ਯੂਥ ਬਾਹਰ ਭੱਜ ਰਿਹਾ ਸੀ।
ਉਹ ਚਾਹੁੰਦਾ ਸੀ ਵੀ ਯੂਥ ਨੂੰ ਕਿਸੇ ਤਰੀਕੇ ਨਾਲ ਆਪਦੀ ਪੰਜਾਬ ਦੀ ਮਿੱਟੀ ਨਾਲ ਜੋੜਾਂ। ਉਹਦੇ ਗਾਣਿਆਂ ਦੇ ਵਿੱਚੋਂ ਵੀਰ ਰਸ ਸੀਗਾ, ਹਥਿਆਰ ਨਹੀਂ ਹੈਗੇ ਸੀ। ਉਹ ਆਪ ਵੀ ਇਹ ਗੱਲ ਕਹਿੰਦਾ ਸੀ ਵੀ ਮੈਂ ਕਿਸੇ ਨੂੰ ਹਥਿਆਰ ਚਲਾਉਣ ਦੀ ਗੱਲ ਨਹੀਂ ਕਰਦਾ, ਕਿਸੇ ਨੂੰ ਮਾਰਨ ਦੀ ਗੱਲ ਨਹੀਂ ਕਰਦਾ, ਸਿਰਫ ਹਥਿਆਰਾਂ ਨਾਲੋਂ ਜੋਸ਼ ਦੇ ਗਾਣੇ ਜਿਹੜੇ ਲਿਖਦਾ ਸੀ, ਕਿਉਂਕਿ ਉਹਦਾ ਜਿਹੜਾ ਔਰਾ ਸੀ ਗਾਉਣ ਦਾ, ਉਹਦਾ ਸਟਾਈਲ ਸੀ, ਉਹ ਬੜਾ ਪਾਵਰਫੁਲ ਸੀਗਾ ਜੀ। ਕਦੇ ਮਾੜਾ ਗੀਤ ਨਹੀਂ ਗਾਉਂਦਾ ਸੀ ਕੋਈ ਇਸ ਤਰ੍ਹਾਂ ਦਾ ਜਿਹੜਾ ਸਮਾਜ ਨੂੰ ਗੰਦੀ ਸੇਧ ਦਿੰਦਾ ਹੋਵੇ। ਤੁਸੀਂ ਹੁਣ ਦੇਖਿਆ ਹੋਊਗਾ ਵੀ ਉਹਦੇ ਜਿਉਂਦੇ ਜੀ ਉਹਦੇ ਕੋਈ ਮੇਰਾ ਖਿਆਲ ਹੋਣਗੇ ਮਿਲੀਅਨ ਵਿਊ ਹੋਣਗੇ, ਅੱਜ ਉਹਦੇ 10 ਲੱਖ ਤੋਂ ਜ਼ਿਆਦਾ ਕ੍ਰਾਸ ਕਰ ਚੁੱਕੀ ਹੈ ਡੈਥ ਤੋਂ ਬਾਅਦ। ਬਿਲਕੁਲ ਬਹੁਤ ਸਾਰੇ ਲੋਕ ਐਸੇ ਹੈ ਜਿਨ੍ਹਾਂ ਨੂੰ ਉਹ ਮਰਨ ਤੋਂ ਬਾਅਦ ਸਮਝ ਆਇਆ ਵੀ ਇਹ ਕੀ ਲਿਖਦਾ ਸੀ ਬੰਦਾ। ਔਰ ਅੱਧੇ ਲੋਕਾਂ ਨੇ ਤਾਂ ਹੁਣ ਇਹ ਪਾਇਆ ਵੀ ਇਹ ਵਾਕਈ ਬਹੁਤ ਵੱਡਾ ਸਿੰਗਰ ਸੀ ਜਿਹੜਾ ਗਲਤ ਸਿਆਸਤ ਦੀ ਭੇਟ ਚੜਿਆ। ਇਹਨੂੰ ਮੈਂ ਟਾਰਗੇਟ ਕਿਲਿੰਗ ਕਹਿੰਦਾ, ਸਿਆਸਤ ਨੇ ਇਹਨੂੰ ਮਾਰਿਆ ਤੇ ਇਹਦੇ ਬਹੁਤ ਵੱਡਾ ਤਸ਼ੱਦਦ ਹੋਇਆ, ਕਿਉਂਕਿ ਪੰਜਾਬ ਦੀ ਕੋਈ ਵੀ ਜਦੋਂ ਆਵਾਜ਼ ਉੱਠਦੀ ਹੈ ਤੇ ਉਹਨੂੰ ਬੰਦ ਕਰ ਦਿੰਦੇ, ਕਿਉਂਕਿ ਸਰਕਾਰਾਂ ਨੂੰ ਇਲਮ ਹੋ ਗਿਆ ਸੀ 295 ਤੋਂ ਬਾਅਦ ਸਮਝ ਆ ਗਈ ਸੀ। ਜਿਹੜਾ ਇਸਮਾਈਲ ਗਾਣੇ ਦੇ ਨਾਲ ਵੀ ਲੋਕਾਂ ਦੇ ਭਰਮ ਭੁਲੇਖੇ ਦੂਰ ਹੋ ਗਏ ਵੀ ਉਹ ਗੱਲ ਕੋਈ ਵੱਡੇ ਤੋਂ ਵੱਡਾ ਹੁਣ ਤੱਕ ਰਾਈਟਰ ਸਾਡਾ ਪੰਜਾਬ ਦਾ ਨਹੀਂ ਲਿਖ ਸਕਿਆ। ਜਿਹੜੀਆਂ ਚੀਜ਼ਾਂ ਨੂੰ ਤੁਸੀਂ ਦੇਖੋ, ਬਲਵਿੰਦਰ ਜਟਾਣੇ ਵਰਗੇ ਨੂੰ ਜਾ ਕੇ ਸਰਚ ਕੀਤਾ ਲੋਕਾਂ ਨੇ, ਬੱਚਿਆਂ ਨੂੰ, ਸਾਡੇ ਬੱਚੇ ਗੈਪ ਆ ਗਿਆ ਸੀ ਸਾਡਾ 30-35 ਸਾਲ ਦਾ। ਬਿਲਕੁਲ ਸਾਡੇ ਬੱਚੇ ਜਿਹੜੇ ਹੈ ਉਹ ਮੈਂ ਦੇਖਦਾ ਫੇਸਬੁੱਕਾਂ ਦਾ ਸੋਸ਼ਲ ਨੈਟਵਰਕ ਦੇ ਬੜੀ ਹਾਸੋਹੀਣੀ ਸਥਿਤੀ ਹੋਈ ਪਈ ਹੈ। ਬਹੁਤ ਲੋਕਾਂ ਨੂੰ ਜਾਣਕਾਰੀ ਨਹੀਂ ਹੈ ਸਾਡੇ ਜਿਹੜੀ ਹਿਸਟਰੀ ਆ, ਸਾਡਾ ਜਿਹੜਾ ਪੰਜਾਬ ਦਾ ਕਲਚਰ ਹੈ, ਉਹਦੇ ਗਾਲੀ ਗਲੋਚ ਆਪਸ ਦਾ ਵਰਤਾਰਾ ਜਿਹੜਾ ਸਾਡਾ ਬੜਾ ਗੰਦਾ ਹੋ ਚੁੱਕਾ ਹੈ। ਉਹਦੇ ਲਈ ਵੀ ਬੜੀ ਸੋਝੀ ਦੀ ਲੋੜ ਆ। ਉਹਦੇ ਲਈ ਪੇਰੈਂਟਸ ਜਿਹੜੇ ਸੀ ਉਹ ਰੋਟੀ ਰੋਜੀ ਲਈ ਬਾਹਰ ਭੱਜੇ, ਇੱਥੇ ਵੀ ਕੰਮ ਕਰਨੇ ਸੀ। ਉਹਦੇ ਕਰਕੇ ਮੈਨੂੰ ਲੱਗਦਾ ਕਿ ਸਾਰਾ ਕੁਝ ਜਿਹੜਾ ਹੋਇਆ। ਤੇ ਸਿੱਧੂ ਵਾਲੀ ਜਿਹੜੀ ਗੱਲ ਆ ਜਾਂਦੀ ਹੈ, ਸਿੱਧੂ ਦਾ ਜਿਹੜਾ ਮਰਡਰ ਹੈ ਇਹ ਪੋਲੀਟੀਕਲ ਹੈ। ਇਹਨੂੰ ਜਿਹੜਾ ਹੈਗਾ ਗਲਤ ਤਰੀਕੇ ਦੇ ਨਾਲ ਇਲਜ਼ਾਮ ਦਿੱਤਾ ਗਿਆ। ਬਿਲਕੁਲ ਔਲਖ ਸਾਹਿਬ, ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜਾ ਉਹਦਾ ਔਰਾ ਸੀਗਾ ਉਹ ਇੱਕ એનર્ਜੀ ਭਰਦਾ ਸੀ, ਯੂਥ ਨੂੰ ਪ੍ਰੇਰਿਤ ਕਰਦਾ ਸੀ ਤੇ ਉਹ ਹਮੇਸ਼ਾ ਜਿਹੜੀ ਪੰਜਾਬ ਦੀ ਮਿੱਟੀ ਨਾਲ ਜੁੜਨ ਦੀ ਗੱਲ ਕਰਦਾ ਸੀ। ਤੇ ਸ਼ਾਇਦ ਇਸੇ ਕਰਕੇ ਉਹ ਕੈਨੇਡਾ ਛੱਡ ਕੇ ਤੇ ਆਪਣੇ ਲੋਕਾਂ ਦੇ ਵਿੱਚ ਰਹਿਣ ਆਇਆ, ਆਪਣੇ ਪਿੰਡ ਦੇ ਵਿੱਚ ਰਹਿੰਦਾ ਸੀ। ਪਰ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਕਿ ਉਹਦੇ ਅੰਦਰ ਇੱਕ ਮਿਠਾਸ ਸੀ, ਹਰੇਕ ਨੂੰ ਨੀਵਾਂ ਹੋ ਕੇ ਮਿਲਦਾ ਸੀ, ਤੁਹਾਨੂੰ ਲੱਗਦਾ ਕਿ ਉਹਦਾ ਜਿਹੜਾ ਸ਼ਖਸੀਅਤ ਦਾ ਇੱਕ ਖੁੱਲਾਪਨ ਆ, ਇਹ ਜਿਹੜਾ ਆਪਣਾਪਨ ਆ, ਇਹ ਕਿਤੇ ਨਾ ਕਿਤੇ ਉਹਦਾ ਵੈਰੀ ਹੋ ਗਿਆ? ਬਿਲਕੁਲ ਬਿਲਕੁਲ, ਇਹ ਤੁਸੀਂ 100% ਸਿੱਧੂ ਸਾਹਿਬ ਵਧੀਆ ਕਿ ਜਿਹੜਾ ਬੰਦਾ ਇਸ ਤਰ੍ਹਾਂ ਡਾਊਨ ਟੂ ਅਰਥ ਹੁੰਦਾ, ਕਿਉਂਕਿ ਉਹਦੇ ਪਿੰਡ ਜੋ ਕੋਈ ਮਿਲਣ ਆਉਂਦਾ ਸੀ, ਜੇ ਹਨੇਰਾ ਹੋ ਜਾਂਦਾ ਸੀ ਤਾਂ ਉਹਨੂੰ ਰਾਤ ਘਰ ਰੱਖ ਲੈਂਦਾ ਸੀ। ਇੱਥੋਂ ਤੱਕ ਵਰਤ ਬੰਦਾ ਸੀ, ਉਹਨੂੰ ਰੋਟੀ ਖਵਾ ਕੇ ਭੇਜਦਾ ਸੀ। ਔਰ ਤੁਸੀਂ ਇਹ ਦੇਖਿਆ ਪੰਜਾਬ ਦੇ ਵਿੱਚ ਮੈਕਸੀਮਮ ਬੱਚੇ ਜਿਹੜੇ ਖੇਤੀ ਕਰਨ ਤੇ ਲਾਤੇ, ਉਹਨੇ ਟਰੈਕਟਰਾਂ ਨਾਲ ਜੋੜਤਾ। ਜਿਹੜਾ ਯੂਥ ਬਾਹਰ, ਉਹਦੇ ਗਾਣੇ ਸੁਣ ਕੇ ਮੈਂ ਪਾਕਿਸਤਾਨ ਦੇ ਕੁਝ ਬੱਚਿਆਂ ਦੇ ਇੰਟਰਵਿਊ ਸੁਣ ਰਿਹਾ ਸੀ ਜਿਹੜੇ ਕਹਿੰਦੇ ਕਿ ਅਸੀਂ ਖੇਤ ਨਹੀਂ ਜਾਂਦੇ ਸੀ ਤੇ ਅਸੀਂ ਸਿੱਧੂ ਮੂਸੇ ਕਣਕ ਵੱਢਦਾ ਦੇਖ ਕੇ, ਕੰਮ ਕਰਦਾ ਦੇਖ ਕੇ ਅਸੀਂ ਜਾਣਾ ਸ਼ੁਰੂ ਕਰ ਦਿੱਤਾ। ਕਿਉਂਕਿ ਬਹੁਤੇ ਲੋਕਾਂ ਨੂੰ ਆਪਣੇ ਜ਼ਮੀਨ ਦੇ ਨਸ਼ੇ ਹੁੰਦੇ ਆ ਵੀ ਸਾਡੇ ਕੋਲ 100 ਕਿੱਲਾ 50 ਕਿੱਲਾ, ਉਹ ਵੱਡੇ ਅਯਾਸ਼ ਬਣ ਜਾਂਦੇ, ਉਹਨਾਂ ਨੂੰ ਵੀ ਉਹਨੇ ਜੋੜ ਦਿੱਤਾ ਮਿੱਟੀ ਦੇ ਨਾਲ, ਕਿਉਂਕਿ ਉਹ ਆਪ ਮਿੱਟੀ ਦਾ ਪੋਤਾ। ਦੇਖੋ ਉਹਦੇ ਕੋਲੋਂ ਐਸ਼ੋ ਆਰਾਮ ਲਈ ਬਹੁਤ ਪੈਸਾ ਰੱਬ ਨੇ ਦਿੱਤਾ ਸੀ। YouTube ਦੇ ਉੱਤੇ ਸਭ ਤੋਂ ਵੱਡਾ ਹੁਣ ਤੱਕ ਦਾ ਹਿੱਟ ਸਿੰਗਰ ਆ ਉਹ, ਤੇ ਬਿਨਾਂ ਉਹ ਪੈਸਾ ਲਾਏ YouTube ਦੇ ਉੱਤੇ ਉਹਨੂੰ ਬਹੁਤ ਰੱਬ ਦੀ ਕਿਰਪਾ ਹੋਈ ਉਹਦੇ ਤੇ। ਔਰ ਇਕੱਲਾ ਇਹ ਨਹੀਂ, ਤੁਸੀਂ ਉਹਨਾਂ ਦੇ ਮਦਰ ਦਾ ਵੀ ਸੁਣਿਆ ਹੋਣਾ ਇੰਟਰਵਿਊ, ਮੈਨੂੰ ਵੀ ਪਤਾ PGI ਦੇ ਵਿੱਚ ਜਾਂ ਹੋਰ ਹਸਪਤਾਲਾਂ ਦੇ ਵਿੱਚ ਜਿੱਥੇ ਵੀ ਕੋਈ ਲੋੜਵੰਦ ਲੋਕ ਸੀ ਉਹਨਾਂ ਦਾ ਸਾਥ ਦਿੰਦਾ ਸੀ। ਪਿੰਡ ਦੇ ਕਰ ਦਿੱਤਾ ਸੀ ਵੀ ਕੋਈ ਵੀ ਬੰਦੇ ਨੂੰ ਜ਼ਮੀਨ ਨਹੀਂ ਵੇਚਣੀ ਕਿਸੇ ਨੇ। ਹਾਂ, ਜੇ ਵੇਚਣੀ ਆ ਮਜਬੂਰੀ ਆ ਤਾਂ ਜ਼ਮੀਨ ਮੈਨੂੰ ਦੇਵੇ, ਪੈਸੇ ਮੇਰੇ ਤੋਂ ਲੈ ਦੇ, ਕਿਉਂਕਿ ਉਹ ਚਾਹੁੰਦਾ ਸੀ ਜ਼ਮੀਨ ਬਾਹਰ ਦਾ ਕੋਈ ਬੰਦਾ ਆ ਕੇ ਨਾ ਵੜੇ। ਉਹਨੇ 5 ਕਿੱਲੇ ਜ਼ਮੀਨ ਹਸਪਤਾਲ ਵਾਸਤੇ ਲਈ ਸੀ, ਗਰਾਊਂਡ ਬਣਾਉਣ ਵਾਸਤੇ ਲਈ ਸੀ। ਇਹ ਸਾਰੀਆਂ ਗੱਲਾਂ ਕੋਈ ਨਿੱਕੀਆਂ ਗੱਲਾਂ ਨਹੀਂ ਹੈ। ਉਸ ਇਲਾਕੇ ਮੂਸੇ ਤੋਂ ਜਿੱਥੇ ਕੋਈ ਸਿੱਧੀ ਬੱਸ ਨਹੀਂ ਆਉਂਦੀ ਸ਼ਹਿਰਾਂ ਵਿੱਚ, ਉਸ ਜਗ੍ਹਾ ਤੇ ਬਹਿ ਕੇ ਐਡਾ ਵੱਡਾ ਸੁਪਨਾ ਬੁਣਨਾ, ਲੋਕਾਂ ਨੂੰ ਸੁਨੇਹਾ ਦੇਣਾ, ਉੱਥੇ ਇੱਕ ਹਵੇਲੀ ਬਣਾਉਣੀ। ਹਵੇਲੀ ਬਣਾਉਣ ਦਾ ਮਤਲਬ ਉਹਦਾ ਇਹ ਸੀ ਵੀ ਆਪਣੀ ਮਿੱਟੀ ਨਾਲ ਜੁੜੋ, ਇੱਥੇ ਕੰਮ ਕਰਕੇ ਤੁਸੀਂ ਇੱਥੇ ਵੀ ਰੋਟੀ ਖਾ ਸਕਦੇ ਹੋ। ਉਹ ਗਾਣਾ 'ਚ ਕਹਿੰਦਾ ਸੀ ਬਾਲੀਵੁੱਡ ਵਾਲੇ ਇੱਥੇ ਆਉਣਗੇ ਹੁਣ ਮੇਰੇ ਕੋਲ। ਇਹ ਗੱਲਾਂ ਨਹੀਂ ਹੈਗੀਆਂ। ਬਹੁਤ ਵੱਡਾ, ਮੈਂ ਉਹਨੂੰ ਕਹੂੰਗਾ ਵੀ ਇੱਕ ਅੱਛਾ ਪੰਜਾਬ ਦੀ ਚੰਗੀ ਸੋਚ ਰੱਖਣ ਵਾਲਾ ਨੌਜਵਾਨ ਜਿਹੜਾ ਇਸ ਸਿਆਸਤ ਦੀ ਭੇਟ ਚੜ ਗਿਆ।
ਬਿਲਕੁਲ ਉਹ ਸਹੀ ਮਾਇਨੇ ਦੇ ਵਿੱਚ ਪੰਜਾਬ ਦਾ ਪੁੱਤ ਸੀ, ਟਿੱਬਿਆਂ ਦਾ ਪੁੱਤ ਸੀ, ਪਰ ਬਿਲਕੁਲ ਉਹ ਪੰਜਾਬ ਦਾ ਪੁੱਤ ਸਿਆਸਤ ਦੀ ਭੇਂਟ ਚੜ ਗਿਆ। ਪਰ ਹੁਣ ਮੈਂ ਔਲਖ ਸਾਹਿਬ ਉਸ ਦਿਨ ਦੀ ਗੱਲ ਕਰਨੀ ਚਾਹੂੰਗਾ, ਉਸ ਕਾਲੇ ਦਿਨ ਦੀ, ਕਿ ਜਦੋਂ 29 ਮਈ ਨੂੰ ਇਹ ਵਰਤਾਰਾ ਵਾਪਰਦਾ ਆ। ਉਸ ਤੋਂ ਬਾਅਦ ਜਦੋਂ ਉਹਦੇ ਸੰਸਕਾਰ ਵਾਲੇ ਦਿਨ ਮੇਰੇ ਖਿਆਲ ਦੁਨੀਆ ਭਰ ਤੋਂ ਜਿਹੜੇ ਪੰਜਾਬੀ ਆ, ਉਹ ਚਾਹੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ, ਚਾਹੇ ਉੱਥੇ ਪਹੁੰਚ ਕੇ ਉਹ ਜਿਨ੍ਹਾਂ ਨੇ ਉਹ ਦ੍ਰਿਸ਼ ਦੇਖਿਆ ਕਿ ਇੱਕ ਮਾਂ ਜਿਹੜੀ ਆ ਆਪਣੇ ਮੋਏ ਪੁੱਤ ਦੇ ਵਾਲ ਗੁੰਦਦੀ ਆ, ਇੱਕ ਬਾਪੂ ਉਹਦੀ ਅਰਥੀ ਨੂੰ, ਉਹਦੀ ਲੋਥ ਨੂੰ ਸਿਹਰੇ ਲਾਉਂਦਾ ਆ, ਤੇ ਉਸ ਸਿਹਰੇ ਲੱਗੀ ਲੋਥ ਦੇ ਕੋਲ ਖੜ ਕੇ ਜਦੋਂ ਥਾਪੀ ਮਾਰਦਾ ਆ, ਤੇ ਉਹ ਧੰਨ ਜਿਗਰਾ ਸੀ ਉਹਨਾਂ ਦਾ, ਮਾਪਿਆਂ ਦਾ। ਤੇ ਤੁਸੀਂ ਉਸ ਵੇਲੇ ਉਸ ਪਰਿਵਾਰ ਦੇ ਨਾਲ ਸੀ, ਉਸ ਵਿਹੜੇ ਦੇ ਵਿੱਚ ਸੀ, ਉਸ ਦਿਨ ਦੇ ਆਪਣੇ ਦਿਲ ਦੇ ਵਲਵਲੇ ਜ਼ਰੂਰ ਸਾਂਝੇ ਕਰੋ ਜੀ। ਸਿੱਧੂ ਸਾਹਿਬ ਬੜਾ ਮੰਦਭਾਗਾ ਟਾਈਮ ਸੀ ਉਹ ਮੈਂ ਜਦੋਂ ਸਿਹਰੇ ਵਾਲਾ ਜਿਹੜਾ ਸੀਗਾ, ਜਦੋਂ ਮਾਂ ਗੁੰਦ ਰਹੀ ਸੀ, ਉਹ ਮੈਂ ਦੇਖਣ ਤੋਂ ਬਾਅਦ ਜਦੋਂ ਸਿਹਰਾ ਲਾਉਣ ਲੱਗੇ ਤੇ ਸ਼ਾਇਦ ਮੈਂ ਵੀ ਮੂੰਹ ਪਾਸੇ ਫੇਰ ਗਿਆ। ਮੇਰੇ ਕੋਲ ਮੈਨੂੰ ਪਤਾ ਦੇਖਿਆ ਨਹੀਂ ਜਾਏਗਾ ਕਿਉਂਕਿ ਕਲਾਕਾਰ ਇਮੋਸ਼ਨਲ ਹੁੰਦੇ ਆ ਅਸੀਂ, ਤੇ ਬਹੁਤ ਮਨ ਭਰ ਆਇਆ। ਫਿਰ ਮੈਂ ਉਸੇ ਟਰਾਲੀ ਦੇ ਉਹਨਾਂ ਦੇ ਨਾਲ ਗਿਆ ਤੇ ਉਹਦੇ ਫਾਦਰ ਸਾਹਿਬ ਨੇ ਜਿਹੜੀ ਤੁਸੀਂ ਥਾਪੀ ਵਾਲੀ ਗੱਲ ਕੀਤੀ ਹੈ, ਉਸ ਤੋਂ ਬਾਅਦ ਤਾਂ ਮੈਂ ਝੰਜੋੜਿਆ ਗਿਆ ਜੀ। ਉਹਦੇ ਪਿਤਾ ਜੀ ਦਾ ਹੌਸਲਾ ਦੇਖ ਕੇ ਫਿਰ ਸਾਡੇ ਅੰਦਰ ਵੀ ਹੌਸਲਾ ਆਇਆ। ਤੁਸੀਂ ਯਕੀਨ, ਮੈਂ ਪਹਿਲੀ ਵਾਰੀ ਕੋਈ ਨੌਜਵਾਨੀ ਨੂੰ ਪੰਜਾਬ ਦੀ ਧਾਹਾਂ ਮਾਰ ਕੇ ਰੋਂਦੇ ਦੇਖਿਆ ਜਦੋਂ ਸੰਸਕਾਰ ਹੋਣ ਲੱਗੇ। ਉਹ ਜਿਹੜਾ ਟਾਈਮ ਉਹ ਮੈਂ ਕਦੇ ਨਹੀਂ ਦੇਖਿਆ ਅਜੇ ਤੱਕ। ਇੰਨਾ ਇਕੱਠ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ। ਵੱਡੇ ਤੋਂ ਵੱਡੇ ਲੀਡਰ ਮਰੇ ਹੋਣਗੇ, ਵੱਡੇ ਤੋਂ ਵੱਡੇ ਹੋਰ ਕਲਾਕਾਰ ਗਏ ਹੋਣਗੇ, ਪਰ ਐਡਾ ਇਕੱਠ ਮੈਂ ਅੱਜ ਤੱਕ ਨਹੀਂ ਦੇਖਿਆ ਵੀ 15-20 ਕਿਲੋਮੀਟਰ ਜਾਮ ਲੱਗ ਗਿਆ ਹੋਵੇ। ਔਰ ਲੋਕਾਂ ਦੇ ਇੰਨੀ ਗਰਮੀ ਇੰਨੀ ਸੀ, ਮੇਰਾ ਆਪਣਾ ਕੁੜਤਾ ਪਜਾਮਾ ਫਟ ਗਿਆ ਸੀ ਉੱਥੇ, ਵੀ ਬੁਰੀ ਹਾਲਤ। ਪਰ ਲੋਕਾਂ ਦੇ ਅੰਦਰ ਜਿਹੜਾ ਇੱਕ ਜਨੂਨ ਸੀ, ਸਿੱਧੂ ਪ੍ਰਤੀ ਪਿਆਰ ਸੀ, ਉਹ ਇਹ ਕੋਈ ਰੱਬ ਦਾ ਬੰਦਾ ਹੈ, ਕੋਈ ਫਰਿਸ਼ਤਾ ਹੈ, ਇਹ ਆਮ ਬੰਦਾ ਨਹੀਂ ਗਿਆ ਦੁਨੀਆ ਤੋਂ। ਤੇ ਉਸ ਦਿਨ ਗੀਤਾਂ ਦੇ ਵਿੱਚ ਜਾਂ ਜਿਹੜਾ ਕੁਛ ਲਿਖ ਦਿੰਦਾ ਸੀ, ਜਾਂ ਉਹਦਾ ਇੱਕ ਲੈਵਲ ਬਣ ਗਿਆ ਸੀ। ਤੁਸੀਂ ਦੇਖੋ ਹਾਲੀਵੁੱਡ ਦਾ ਕਿਹੜਾ ਐਕਟਰ ਹੈ ਜਿਹਨੇ ਉਹਦੀ ਪੋਸਟ ਨਹੀਂ ਕੀਤੀ, ਤੇ ਸਾਡੇ ਕਲਾਕਾਰ ਤੁਸੀਂ ਕਿਸੇ ਨੇ ਰਿਪ ਤੋਂ ਸਿਵਾਏ ਕੁਛ ਲਿਖਿਆ ਨਹੀਂਗਾ। ਬਿਲਕੁਲ ਔਲਖ ਸਾਹਿਬ, ਇਹ ਜਿਹੜੀ ਤੁਸੀਂ ਗੱਲ ਕੀਤੀ ਇਹਦੇ ਤੇ ਵੀ ਮੈਂ ਆਉਣਾ ਹੀ ਚਾਹੁੰਦਾ ਸੀਗਾ, ਪਰ ਖੈਰ ਜਿਹੜਾ ਉਹ ਟਾਈਮ ਸੀਗਾ ਉਹਨੂੰ ਵੇਖ ਕੇ ਤਾਂ ਮੇਰੇ ਖਿਆਲ ਹਰ ਅੱਖ ਜਿਹੜੀ ਆ, ਹਰ ਰੂਹ ਭੁੱਬਾਂ ਮਾਰ ਰੋਈ ਆ। ਤੇ ਔਲਖ ਸਾਹਿਬ, ਤੁਸੀਂ ਇੰਡਸਟਰੀ ਦੀ ਗੱਲ ਕੀਤੀ ਕਿ ਸਾਡੇ ਜਿਹੜੇ ਜਦੋਂ ਏਦਾਂ ਦਾ ਕੋਈ ਸਿਤਾਰਾ ਤੁਰ ਜਾਂਦਾ ਤਾਂ ਸਾਡੇ ਜਿਹੜੇ ਲੋਕ ਆ ਜਾਂ ਸਾਡੀ ਇੰਡਸਟਰੀ ਆ, ਸਿਰਫ ਇੱਕ RIP ਲਿਖ ਕੇ ਤੇ ਸ਼ਾਇਦ ਸਮਝਦੀ ਕਿ ਸਾਡੇ ਜਿਹੜੇ ਫਰਜ਼ਾਂ ਦੀ ਪੂਰਤੀ ਹੋ ਗਈ, ਤੇ ਉਸ ਪਰਿਵਾਰ ਨਾਲ ਕੋਈ ਨਹੀਂ ਬਾਅਦ ਚੋਂ ਖੜਦਾ। ਜੇ ਸਿੱਧੂ ਦੇ ਪਰਿਵਾਰ ਦੀ ਗੱਲ ਕਰੀਏ ਤੇ ਉਹਨਾਂ ਨਾਲ ਵੀ ਏਦਾਂ ਹੀ ਕੁਝ ਹੋਇਆ। ਉਸ ਵੇਲੇ ਜਿਹੜੇ ਫਿਲਮ ਸਟਾਰਾਂ ਦਾ ਤਾਂਤਾ ਲੱਗ ਗਿਆ, ਹਰੇਕ ਨੇ RIP ਲਿਖਿਆ ਤੇ ਬਹੁਤ ਇੱਕ ਦੁੱਖ ਮਨਾਇਆ, ਪਰ ਉਸ ਤੋਂ ਬਾਅਦ ਉਸ ਪਰਿਵਾਰ ਨਾਲ ਕੌਣ ਜਾ ਕੇ ਖੜਾ, ਇਹ ਬਹੁਤ ਵੱਡਾ ਸਵਾਲ ਹੈ। ਜੇਕਰ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਇੱਕ ਕਮੇਟੀ ਬਣਾਈ ਜਾਂਦੀ ਆ, ਜਿਹਦੇ ਤੋਂ ਬਾਅਦ ਇੱਕ ਇਨਸਾਫ ਦੀ ਗੁਹਾਰ ਵੀ ਲਾਈ ਜਾਂਦੀ ਆ। ਪਰ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਸਪੋਰਟ ਇੱਕ ਸਿੱਧੂ ਦੀ ਮਿਲਣੀ ਚਾਹੀਦੀ ਸੀਗੀ, ਉਸ ਦਹਿਸ਼ਤ ਦੇ ਵਿਰੋਧ ਦੇ ਵਿੱਚ ਆਵਾਜ਼ ਉੱਠਣੀ ਚਾਹੀਦੀ ਸੀ ਇੰਡਸਟਰੀ ਦੇ ਵਿੱਚੋਂ, ਉਹ ਉੱਠ ਸਕੀ ਆ? ਨਹੀਂ, ਬਿਲਕੁਲ ਨਹੀਂ। ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਕਹੂੰਗਾ ਵੀ ਕਲਾਕਾਰਾਂ ਨੇ ਬਿਲਕੁਲ ਹੀ ਕਿਸੇ ਨੇ ਰਿਪ ਲਿਖਣ ਤੋਂ ਸਿਵਾਏ ਕੋਈ ਸਾਥ ਨਹੀਂ ਦਿੱਤਾ, ਜਦਕਿ ਸਾਡਾ ਇੱਕ ਫਰਜ਼ ਬਣਦਾ ਸੀਗਾ ਸਾਰਿਆਂ ਦਾ ਕਿ ਅਸੀਂ ਉਸ ਪਰਿਵਾਰ ਨਾਲ ਇਕੱਠੇ ਹੋ ਕੇ, ਸਾਰੇ ਜਾ ਕੇ ਇਕੱਠੇ ਹੋ ਕੇ ਪਰਿਵਾਰ ਦੇ ਨਾਲ ਸਾਂਝੇ ਹੋ ਕੇ ਮਿਲ ਕੇ ਆਈਏ, ਤੇ ਇੱਕ ਇਨਸਾਫ ਲਈ ਮੁੱਖ ਮੰਤਰੀ ਨੂੰ ਜਾ ਕੇ ਇਕੱਠੇ ਮਿਲੀਏ। ਮਿਲ ਕੇ 2 ਮਹੀਨੇ ਹੋਣ ਦੇ ਨੇੜੇ ਆ ਗਏ, ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਅਜੇ। ਤੇ ਮੈਨੂੰ ਲੱਗਦਾ ਸਾਰੀਆਂ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਕੱਲ ਨੂੰ ਕਿਸੇ ਕਲਾਕਾਰ ਨੂੰ ਵੀ ਧਮਕੀ ਆ ਸਕਦੀ ਹੈ। ਬਿਲਕੁਲ ਆਈਆਂ, ਜਿਵੇਂ ਨੂੰ ਆਈਆਂ, ਕਲਾਕਾਰਾਂ ਨੂੰ ਆਈਆਂ, ਤੇ ਕੋਈ ਕਿਸੇ ਨਾਲ ਵੀ ਇਹ ਸਾਰਾ ਹੋ ਸਕਦਾ ਹੈ। ਆਪਾਂ ਇਹਦੇ ਸਾਂਝੀਵਾਲਤਾ ਬਹੁਤ ਜ਼ਰੂਰੀ ਹੁੰਦੀ ਹੈ। ਸਾਨੂੰ ਅੱਜ ਲੋੜ ਸੀ ਸਾਰੇ ਕਲਾਕਾਰਾਂ ਨੂੰ ਇੱਕ ਸਟੇਜ ਤੇ ਇਕੱਠੇ ਹੋਣ ਦੀ ਲੋੜ ਸੀ, ਇਕੱਠੇ ਹੋ ਕੇ ਸਿੱਧੂ ਦੇ ਪਰਿਵਾਰ ਦੇ ਨਾਲ ਚੱਲਣ ਦੀ ਲੋੜ ਸੀ। ਅਸੀਂ ਚਲੋ ਉਹਨਾਂ ਦੀ ਕੋਈ ਸਹਾਇਤਾ ਨਹੀਂ ਕਰ ਸਕਦੇ, ਪਰ ਅਸੀਂ ਦੁੱਖ ਦੇ ਵਿੱਚ ਜੇ ਇਕੱਠੇ ਹੋ ਜਾਂਦੇ ਤੇ ਉਹਨਾਂ ਦਾ ਦੁੱਖ ਅੱਧਾ ਹੋ ਜਾਣਾ ਸੀ। ਜੀ ਬਿਲਕੁਲ ਔਲਖ ਸਾਹਿਬ, ਇਹ ਜਿਹੜਾ ਦੁੱਖ ਆ, ਇਹ ਤਾਂ ਸ਼ਾਇਦ ਜਿਹੜਾ ਮਾਪਿਆਂ ਦਾ ਦੁੱਖ, ਇਹ ਘਟ ਨਹੀਂ ਸਕਦਾ, ਪਰ ਹਾਂ ਵੰਡਾਇਆ ਜ਼ਰੂਰ ਜਾ ਸਕਦਾ। ਪਰ ਜਿਸ ਤਰੀਕੇ ਨਾਲ ਇੰਡਸਟਰੀ ਨੇ ਫਿਰ ਉਹੀ ਇੱਕ RIP ਲਿਖ ਕੇ ਤੇ ਆਪਣੇ ਪੈਰ ਪਿੱਛੇ ਖਿੱਚ ਲਏ, ਇਹਦੇ ਕਾਰਨ ਕੀ ਮੰਨਦੇ ਹੋ ਕਿ ਆਖਰ ਐਡੇ ਵੱਡੇ ਸਿਤਾਰੇ ਦਾ ਤੁਰ ਜਾਣਾ, ਉਹਨਾਂ ਦਾ ਜਿਹੜਾ ਪੰਜਾਬੀ ਗਾਇਕੀ ਨੂੰ ਜਾਂ ਪੰਜਾਬੀ ਫਿਲਮ ਜਗਤ ਨੂੰ ਇੰਨੇ ਉੱਚੇ ਲੈਵਲ ਤੇ ਲੈ ਕੇ ਗਿਆ, ਉਹਦੇ ਨਾਲ ਵੀ ਇਸ ਤਰ੍ਹਾਂ ਦਾ ਵਤੀਰਾ, ਇਹਦੇ ਕਾਰਨ ਕੀ ਲੱਗਦੇ ਤੁਹਾਨੂੰ?
ਕਾਰਨ ਇਹਦੇ ਪਿੱਛੇ ਕੀ ਹੋ ਸਕਦਾ ਜੀ? ਲੋਕਾਂ ਦੇ ਅੰਦਰ ਇੱਕ ਨਫ਼ਰਤ ਪੈਦਾ ਹੋ ਗਈ, ਜਾਂ ਤਾਂ ਮੈਂ ਕਹਿ ਲੂੰਗਾ ਕਿ ਉਹਦਾ ਹਿੱਟ ਹੋਣਾ ਜਿਹੜਾ ਸੀਗਾ ਉਹ ਲੋਕਾਂ ਨੂੰ ਚੁਭਣ ਲੱਗ ਗਿਆ ਸੀਗਾ ਜੀ। ਕਲਾਕਾਰ ਦੇ ਇਸ ਲੈਵਲ ਦਾ ਪਹੁੰਚ ਜਾਣਾ, ਜਿਸ ਤਰ੍ਹਾਂ ਕਿਸੇ ਸਮੇਂ ਤੇ ਚਮਕੀਲਾ ਪਹੁੰਚਿਆ ਸੀਗਾ। ਬਿਲਕੁਲ। ਤੇ ਉਹ ਇਹ ਗੱਲਾਂ ਸਾਰੀਆਂ ਕਿਤੇ ਨਾ ਕਿਤੇ ਜਦੋਂ, ਕਿਉਂਕਿ ਉਹ ਐਸੀ ਜਗ੍ਹਾ ਤੇ ਬੈਠ ਕੇ, ਮੈਨੂੰ ਲੱਗਦਾ ਵੀ ਜਿੰਨਾ ਸਮਾਂ ਉਹਦੇ ਗੀਤ ਚੱਲਦੇ ਰਹੇ ਤੇ ਦੂਜੇ ਕਲਾਕਾਰਾਂ ਦੇ ਗੀਤ ਵਗੈਰਾ ਨਹੀਂ ਚੱਲੇ ਜਾਂ ਕੰਮ ਨਹੀਂ ਚੱਲਿਆ, ਉਹ ਗੱਲਾਂ ਵੱਖਰੀਆਂ ਹੁੰਦੀਆਂ ਨੇ। ਦੇਖੋ, ਹਰ ਬੰਦਾ ਆਪਣੀ ਕਿਸਮਤ ਲੈ ਕੇ ਪੈਦਾ ਹੁੰਦਾ ਹੈ। ਜੇ ਸਿੱਧੂ ਮੂਸੇਵਾਲਾ ਆਪਦੀ ਤਕਦੀਰ ਪੈਦਾ ਹੋਇਆ ਸੀ ਲੈ ਕੇ, ਤੇ ਉਹਦੇ ਮਰਨ ਤੋਂ ਬਾਅਦ ਤੁਸੀਂ ਦੇਖੋ ਵੀ ਮੈਂ ਪਹਿਲਾ ਕਲਾਕਾਰ ਦੇਖਿਆ ਵੀ ਮਰਨ ਤੋਂ ਬਾਅਦ ਜਿਹੜਾ 4 ਗੁਣਾ 5 ਗੁਣਾ ਜ਼ਿਆਦਾ ਹਿੱਟ ਹੋ ਗਿਆ। ਬਿਲਕੁਲ। ਮਤਲਬ ਤੁਸੀਂ ਇਹ ਦੇਖੋ ਵੀ ਅੱਜ ਉਹਦੇ ਫਾਦਰ ਸਾਹਿਬ ਨੇ ਭੋਗ ਤੇ ਅਨਾਉਂਸ ਕੀਤਾ ਸੀ ਵੀ ਆਉਣ ਵਾਲੇ 5-10 ਸਾਲ ਉਹ ਜਿਉਂਦਾ ਰੱਖਣਗੇ। ਉਹ ਇੰਨੇ ਕੁ ਗੀਤ ਕਰਕੇ ਗਿਆ ਹੋਇਆ। ਤੁਸੀਂ ਕੱਲਾ ਇਸ ਗੀਤ ਨੇ ਪੂਰੀ ਪੰਜਾਬੀ ਕੀ ਪੂਰੀ ਵਰਲਡ ਦੀ ਇੰਡਸਟਰੀ ਹਿਲਾ ਕੇ ਰੱਖਤੀ। ਬਿਲਬੋਰਡ ਦੇ ਵਿੱਚੋਂ ਗੀਤ ਜਾਣਾ ਆਪਣੇ ਆਪ ਦੇ ਵਿੱਚ ਜੀ ਹੁਣ ਤੱਕ ਦਾ ਇਤਿਹਾਸ ਹੈ। ਜੀ ਬਿਲਕੁਲ। ਔਲਖ ਸਾਹਿਬ, ਤੁਸੀਂ ਸਿੱਧੂ ਦੇ ਗੀਤਾਂ ਦੀ ਗੱਲ ਕੀਤੀ, ਤੇ ਜੇ ਆਪਾਂ ਉਹਦੇ ਗੀਤਾਂ ਤੇ ਝਾਤ ਮਾਰੀਏ ਤਾਂ ਉਹਦੇ ਗੀਤਾਂ 'ਚ ਇੱਕ ਇੱਦਾਂ ਵੀ ਆਉਂਦਾ ਕਿ ਮੇਰੀ ਮਾਂ ਮੇਰਾ ਰੱਬ, ਜਾਂ ਉਹ ਆਪਣੇ ਬਾਪੂ ਲਈ ਲਿਖਦਾ ਕਿ ਕਿਹੜੀ ਚੀਜ਼ ਬਾਪੂ ਤੈਨੂੰ ਚਾਹੀਦੀ, ਇੱਕ ਵਾਰੀ ਦੱਸ, ਤੇਰਾ ਪੁੱਤ ਹੁਣ ਇੰਨੇ ਜੋਗਾ ਹੋ ਗਿਆ ਹੈ। ਜੇ 295 ਦੀ ਗੱਲ ਕਰੀਏ ਜਾਂ SYL ਵਰਗੇ ਗੀਤਾਂ ਦੀ ਗੱਲ ਕਰੀਏ ਜਿਹਨੇ ਪੂਰੀ ਦੁਨੀਆ ਹਿਲਾ ਕੇ ਰੱਖਤੀ, ਤੁਹਾਨੂੰ ਲੱਗਦਾ ਕਿ ਉਹਦਾ ਇੱਕ ਇਸ ਤਰ੍ਹਾਂ ਦੁਨੀਆ ਨਾਲੋਂ ਲੀਹ ਪਾੜ ਕੇ ਤੁਰਨਾ, ਜਾਂ ਇੱਦਾਂ ਦੀਆਂ ਜਿਹੜੀਆਂ ਬਾਗੀ ਸੁਰਾਂ ਜਿਹੜੀਆਂ ਜਿੱਦਾਂ ਤੁਸੀਂ ਕਿਹਾ ਕਿ 295 ਗਾਣੇ ਤੋਂ ਬਾਅਦ ਜਿਹੜੀਆਂ ਸਰਕਾਰਾਂ ਨੂੰ ਸਮਝ ਆ ਗਈਆਂ ਸੀ, ਉਹ ਕਿਤੇ ਨਾ ਕਿਤੇ ਉਹ ਜਿਹੜੀਆਂ ਬਾਗੀ ਸੁਰਾਂ ਆ ਉਹ ਵੀ ਉਹਦੀਆਂ ਵੈਰੀ ਬਣ ਹੋ ਗਈਆਂ? ਬਿਲਕੁਲ ਬਿਲਕੁਲ ਸਿੱਧੂ ਸਾਹਿਬ, ਇਹ ਸੱਚ ਹੈ। ਦੇਖੋ ਕੀ ਵੱਡੀ ਹੈ ਮੇਰੀ ਮਾਂ ਮੇਰਾ ਰੱਬ, ਜਿਹਦੀ ਕੁੱਖੋਂ ਹੋਇਆ ਪੈਦਾ ਜੀ। ਦੇਖੋ, ਰੱਬ ਨੇ ਨਹੀਂ ਦੇਖਿਆ, ਆਪਾਂ ਗੱਲਾਂ ਸੁਣਦੇ ਆ, ਸਾਰੇ ਸੁਣਦੇ ਆ ਵੀ ਰੱਬ ਆਇਆ, ਇਹੋ ਜਿਹਾ ਰੱਬ ਆ ਹੁੰਦਾ, ਪਰ ਅਸਲੀ ਤਾਂ ਮਾਂ ਬਾਪ ਹੀ ਹੁੰਦੇ ਆ ਜਿਹੜੇ ਤੁਹਾਨੂੰ ਦੁਨੀਆ ਦਿਖਾਉਂਦੇ ਆ, ਜਿਹੜੇ ਤੁਹਾਨੂੰ ਵੱਡਾ ਕਰਦੇ ਨੇ। ਤੇ ਇਹ ਗੀਤ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ ਹੀ ਉਹ ਮਾਂ ਦਾ ਬਾਪ ਦਾ ਜਿਹੜਾ ਦੋਨਾਂ ਗੀਤਾਂ ਦੇ ਵਿੱਚ ਉਹ ਐਡਾ ਵੱਡਾ ਰੁਤਬਾ ਖੜਾ ਕਰ ਗਿਆ ਜੀ, ਵੀ ਜਿਹੜਾ ਮੇਰੇ ਖਿਆਲ ਕਿਹੜਾ ਬੱਚਾ ਹੋਊਗਾ ਜਿਹਨੇ ਉਹਦੇ ਉੱਤੇ ਕੋਈ ਰੀਲ ਨਹੀਂ ਪਾਈ ਜਾਂ ਟਿਕਟੌਕ ਨਹੀਂ ਬਣਾਇਆ ਜਾਂ ਉਹ ਗੀਤ ਨੂੰ ਕਿਤੇ ਗਾਇਆ ਨਹੀਂ ਜਾਂ ਆਪਣੀ ਗੱਡੀ ਦੇ ਵਿੱਚ ਨਹੀਂ ਗਾਇਆ ਗੀਤ ਨੂੰ। ਇਹ ਇੱਕ ਹੁਣ ਤੱਕ ਦਾ ਇਤਿਹਾਸ ਹੈ। ਇਹ ਵੀ ਆਪਣੇ ਆਪ 'ਚ ਗੱਲ 295 ਦੀ ਕਰੀਏ ਤੇ ਧਰਮ ਦੇ ਸਾਡੇ ਕਿੰਨੀਆਂ ਡਿਬੇਟਾਂ ਹੁੰਦੀਆਂ ਸੀ, ਧਰਮ ਲਈ ਕਿਵੇਂ ਕਤਲੋ ਗਾਰਤ ਤੇ ਉੱਤਰ ਆਉਣੇ ਆ, ਕਿਵੇਂ ਲੜਦੇ ਆ। ਅਸਲੀ ਜਿਹੜਾ ਧਰਮ ਹੈ ਇਨਸਾਨੀਅਤ, ਉਹਨੂੰ ਭੁੱਲ ਜਾਂਦੇ ਸੀ। 295 ਦੇ ਵਿੱਚ ਉਹਨੇ ਸਾਰਾ ਭੋਗ ਪਾਤਾ ਇਹਨਾਂ ਗੱਲਾਂ ਦਾ ਜੀ। ਤੇ ਜੇ ਗੱਲ ਆਪਾਂ SYL ਗੀਤ ਦੀ ਕਰੀਏ, ਅਸੀਂ ਪੰਜਾਬ ਦੀ ਧਰਤੀ ਹੁਣ ਤੱਕ ਕਿੰਨਾ ਅਰਬਾਂ ਖਰਬਾਂ ਰੁਪਈਆ ਸਟੇਟਾਂ ਤੋਂ ਲੈਣਾ ਪਾਣੀ ਦਾ, ਅਸੀਂ ਬੰਜਰ ਹੋ ਰਹੇ ਹਾਂ। ਸਾਡੇ ਥੱਲੇ ਦਾ ਪਾਣੀ ਮੁੱਕਦਾ ਜਾ ਰਿਹਾ, ਸਾਡੇ ਕੋਲ ਪਾਣੀ ਖੋਇਆ ਜਾ ਰਿਹਾ, ਸਾਨੂੰ ਕੋਈ ਸੈਂਟਰ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਹੈਗੀ। ਪੰਜਾਬ ਕਰਜ਼ਾਈ ਹੋ ਚੁੱਕਾ ਹੈ। ਨਸ਼ੇ ਦੇ ਇੱਥੇ ਮੇਰਾ ਖਿਆਲ ਦਰਿਆ ਵਗਾ ਦਿੱਤੇ ਹੁਣ ਤੱਕ ਨਸ਼ੇ ਦੇ ਸੁਦਾਗਰਾਂ ਨੇ। ਪਹਿਲਾਂ ਅੱਤਵਾਦ ਦੇ ਨਾਂ ਤੇ ਸਾਨੂੰ ਮਾਰਿਆ ਗਿਆ, ਪਹਿਲਾਂ 47 ਦੀ ਸਾਡਾ ਘਾਣ ਕਰਤਾ, ਫਿਰ ਸਾਨੂੰ 84 ਨੇ ਮਾਰਤਾ, ਫਿਰ ਅੱਤਵਾਦ ਦੇ ਨਾਂ ਤੇ ਸਾਡੇ ਬੱਚੇ ਮਾਰੇ ਜਾਂਦੇ ਆ, ਹੁਣ ਗੈਂਗਸਟਰਾਂ ਦੇ ਨਾਂ ਦੇ ਉੱਤੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਜਾਂਦਾ। ਇਹ ਸਾਰੀਆਂ ਚੀਜ਼ਾਂ ਕਿਤੇ ਜਿਹੜਾ ਹੈਗਾ ਬਹੁਤ ਵੱਡਾ ਵਰਤਾਰਾ ਸਿਆਸਤਾਂ ਨੇ ਜਿਹੜੀਆਂ ਇਹਦੇ ਉੱਤੇ ਜੇ ਸੱਚ ਕੋਈ ਲਿਖਣ ਬੈਠਾ ਸੀ ਉਹਦਾ ਗੀਤ ਬੈਨ ਕੀਤਾ ਜਾਂਦਾ। ਤੁਸੀਂ ਇੱਥੋਂ ਹੀ ਸਮਝੋ ਨਾ ਵੀ SYL ਗੀਤ ਬੈਨ ਕਰਨ ਦੇ ਉੱਤੇ ਗੱਲ ਨੂੰ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਸੀ ਵੀ ਇਹਦੇ ਪਿੱਛੇ ਕਤਲ ਦੇ ਕਾਰਨ ਕੀ ਨੇ। ਅਜੇ ਵੀ ਲੋਕ ਜਾਣ ਕਰਕੇ ਬੈਠੇ ਤੇ ਮੈਂ ਸਮਝਦਾ ਫਿਰ ਤਾਂ ਰੱਬ ਹੀ ਰੱਖਾ ਆਪਣਾ। ਜੀ ਬਿਲਕੁਲ। ਔਲਖ ਸਾਹਿਬ, ਤੁਸੀਂ SYL ਗਾਣੇ ਦੀ ਜ਼ਿਕਰ ਕੀਤਾ। SYL ਗਾਣਾ ਸਿੱਧੂ ਦੇ ਤੁਰ ਜਾਣ ਤੋਂ ਬਾਅਦ ਹੁੰਦਾ ਤੇ ਕੁਛ ਕੁ ਘੰਟਿਆਂ ਦੇ ਵਿੱਚ ਹੀ ਮਿਲੀਅਨ ਵਿਊ ਜਿਹੜੇ ਆ, ਕਈ ਮਿਲੀਅਨ ਵਿਊ ਕ੍ਰੋਸ ਕਰ ਜਾਂਦਾ, ਪਰ ਉਸ ਤੋਂ ਬਾਅਦ ਉਹਦਾ ਬੈਨ ਹੋ ਜਾਣਾ ਇਹ ਜਿਹੜਾ ਆ, ਕਿਉਂਕਿ ਜੇ ਆਪਾਂ ਉਸ ਗੀਤ ਦੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਉਹਦੇ ਵਿੱਚ ਸਿਰਫ ਪੰਜਾਬ ਦੀ, ਪੰਜਾਬੀਅਤ ਦੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਗਈ, ਕਿਉਂਕਿ ਸਾਡਾ ਪੰਜਾਬ ਦਿਨੋਂ ਦਿਨ ਬੰਜਰ ਹੋਣ ਵੱਲ ਵੱਧਦਾ ਜਾ ਰਿਹਾ, ਪਰ ਉਸ ਗੀਤ ਦਾ ਬੈਨ ਹੋ ਜਾਣਾ ਇਹ ਇੱਦਾਂ ਦਾ ਜਿਹੜਾ ਆ ਉਹ ਬਹੁਤ ਦੁਖਦਾਈ ਆ। ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਵੀ ਹੁਣ ਇਹਦੇ ਉੱਤੇ ਕੰਮ ਕਰ ਰਹੇ ਹਾਂ। ਸੰਤ ਸੀਚੇਵਾਲ ਸਾਹਿਬ ਨਾਲ ਇੱਕ ਅਸੀਂ ਗੀਤ ਕਰਨ ਜਾ ਰਹੇ ਹਾਂ, ਰਿਕਾਰਡ ਹੋ ਗਿਆ ਗੀਤ, ਤੇ ਉਹਦਾ ਵੀਡੀਓ ਵਗੈਰਾ ਅਸੀਂ ਪਾਣੀ ਦੇ ਉੱਤੇ, ਉਸ ਪਾਣੀ ਦੇ, ਕਿਉਂਕਿ ਸਾਡਾ ਪਾਣੀ ਹੋ ਚੁੱਕਾ ਹੈ। ਅੱਜ
ਪੂਰੇ ਮਾਲਵਾ ਬੈਲਟ ਦੇ ਵਿੱਚ 800 ਤੋਂ 1200 ਦਾ TDS ਆ ਗਿਆ ਜੀ ਪਾਣੀ ਦੇ ਵਿੱਚ, ਜਿਹੜਾ ਸਾਨੂੰ ਕੈਂਸਰ ਹੋ ਰਿਹਾ, ਹੋਰ ਬਿਮਾਰੀਆਂ ਹੋ ਰਹੀਆਂ ਨੇ ਜੀ। ਦੇਖੋ ਲੈਵਲ ਕਿਸ ਹੁੰਦਾ, ਪਾਣੀ ਦੇ ਵਿੱਚ ਕਿੰਨੀ ਗੰਦਗੀ ਘੁਲ ਚੁੱਕੀ ਹੈ। ਅੱਜ ਤੱਕ 70-75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ, ਸਾਨੂੰ ਕਿਹੜੀ ਸਰਕਾਰ ਆ ਜਿਹੜੀ, ਮੈਂ ਦਾਅਵੇ ਨਾਲ ਕਹਿੰਦਾ ਮੇਰੇ ਸਾਹਮਣੇ ਆਵੇ ਵੀ ਕਿੰਨੇ ਅਜੇ ਤੱਕ ਸਾਨੂੰ ਪੀਣ ਵਾਲਾ ਪਾਣੀ ਨਹੀਂ ਦਿੱਤਾ। ਜੇ ਲੋਕਾਂ ਨੇ RO ਲਵਾਇਆ ਜਾਂ ਕੋਈ ਫਿਲਟਰ ਲਵਾਇਆ ਜਾਂ ਸਿਸਟਮ ਲਵਾਇਆ, ਲੋਕਾਂ ਨੇ ਆਪਦੇ ਪੈਸਾ ਨਾਲ ਲਵਾਇਆ। ਜਿਹੜੀਆਂ ਸਰਕਾਰਾਂ ਇੰਨੇ ਸਾਲਾਂ 'ਚ ਪੀਣ ਵਾਲਾ ਪਾਣੀ ਨਹੀਂ ਦਿੱਤਾ, ਤੁਸੀਂ ਇਹਨਾਂ ਤੋਂ ਕੀ ਉਮੀਦਾਂ ਕਰ ਸਕਦੇ ਹੋ? ਹੋਰ ਤੁਸੀਂ ਤਰੱਕੀ ਕਰ ਸਕਦੇ ਹੋ? ਸਾਡਾ ਯੂਥ ਜਿਹੜਾ ਬਾਹਰ ਭੱਜ ਰਿਹਾ, ਸਾਡਾ ਯੂਥ ਕੋਲ ਕੰਮ ਹੈਗਾ, ਉਹ ਗੈਂਗਸਟਰ ਬਣ ਰਿਹਾ। ਕਿਉਂਕਿ ਜਦੋਂ ਹੁਣ ਦੇਖੋ ਲੋਕ ਬਾਹਰ ਭੱਜ ਰਹੇ, ਜਿਹੜੇ ਬੱਚੇ ਬਾਹਰ ਜਾ ਕੇ ਆਪਦੇ ਕੰਮਾਂ 'ਚ ਬਿਜ਼ੀ ਹੋ ਜਾਂਦੇ, ਤੁਸੀਂ ਦੇਖਿਆ ਕਦੇ ਮਾੜੇ ਕੰਮਾਂ ਲਈ ਜਾਂਦੇ? ਨਹੀਂ ਜਾਂਦੇ। ਉਹਨਾਂ ਦਾ ਉਹਨਾਂ ਨੂੰ ਇਹ ਹੁੰਦਾ ਇੱਕ ਅੱਛੀ ਲਾਈਫ ਜੀਏ। ਤੇ ਜੇ ਇੱਥੇ ਵੀ ਸਰਕਾਰ ਰੁਜ਼ਗਾਰ ਮੁਹੱਈਆ ਕਰਾਵੇ, ਕੰਮ ਹੋਣ, ਯੂਥ ਨੂੰ ਕੰਮ ਮਿਲੇ, ਤੇ ਮੇਰਾ ਖਿਆਲ ਨਹੀਂ ਕੋਈ ਗੈਂਗਸਟਰ ਬਣੂਗਾ ਜਾਂ ਇਸ ਤਰ੍ਹਾਂ ਦੇ ਕੋਈ ਮਰਡਰ ਹੋਣਗੇ ਜਾਂ ਇਸ ਤਰ੍ਹਾਂ ਦੇ। ਕਿਉਂਕਿ ਜਿਹੜਾ ਵੀ ਗੈਂਗਸਟਰ ਵੀ ਬਣਦਾ ਉਹ ਵੀ ਕਿਸੇ ਮਾਂ ਦਾ ਪੁੱਤ ਹੈ। ਅੱਜ ਤਾਜ਼ਾ ਖਬਰ, ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੇ ਗੋਲੀਆਂ ਚਲਾਈਆਂ, ਜਗਰੂਪ ਰੂਪਾ ਤੇ ਮਨੂੰ ਗੁੱਸਾ ਜਿਹੜਾ ਹੈ, ਉਹ ਮੁਕਾਬਲਾ ਚੱਲ ਰਿਹਾ ਅੰਮ੍ਰਿਤਸਰ ਦੇ ਨੇੜੇ ਪਿੰਡ ਦੇ ਵਿੱਚ, ਪਕੜਾਂ ਦੇ ਵਿੱਚ ਤੱਕ ਖਬਰ ਆ ਰਹੀ ਸੀ ਵੀ ਉਹਨਾਂ ਦੋਵਾਂ ਨੂੰ ਮਾਰ ਦਿੱਤਾ ਗਿਆ। ਉਹਦੀ ਜਗਰੂਪ ਰੂਪੇ ਦੀ ਮਾਂ ਥੋੜੀ ਦੇਰ ਪਹਿਲਾਂ ਇੱਕ ਇੰਟਰਵਿਊ 'ਚ ਕਹਿ ਰਹੀ ਸੀ ਵੀ ਅਜੇ ਤੱਕ ਇਸ ਗੰਦ ਨੂੰ ਸਾਫ਼ ਕਿਉਂ ਨਹੀਂ ਕੀਤਾ, ਵੀ ਮੇਰੇ ਮੁੰਡੇ ਨੂੰ ਮਾਰਿਆ ਕਿਉਂ ਨਹੀਂ ਅਜੇ ਤੱਕ। ਦੇਖੋ ਕੈਸੀ ਮਾਂ ਆ, ਉਹਨੂੰ ਸਲਾਮ ਉਸ ਮਾਂ ਨੂੰ ਵੀ ਜਿਹੜੀ ਆਪਦੇ ਬੱਚੇ ਤੋਂ ਇੰਨੀ ਖਫਾ ਹੋ ਚੁੱਕੀ ਹੈ, ਜਿਹਨੇ ਆਪਦੀ ਮਾਂ ਦਾ ਜਿਹੜਾ ਨੱਕ ਡਬੋ ਦਿੱਤਾ। ਉਹ ਮਾਂ ਮੂੰਹੋਂ ਉਹਦੀ ਮੌਤ ਦੀ ਦੁਆ ਮੰਗ ਰਹੀ ਹੈ। ਅਸੀਂ ਕਿਹੜੇ ਵਿਚਰ ਰਹੇ ਹਾਂ? ਦੇਖੋ ਕੋਈ ਵੀ ਬੱਚਾ, ਹਰ ਇੱਕ ਮਾਂ ਬਾਪ ਦਾ ਪਿਆਰ ਹੁੰਦਾ, ਪਰ ਉਹ ਜਦੋਂ ਗਲਤ ਰਸਤੇ ਤੇ ਜਾਂਦਾ ਹੈ, ਉਹਦੇ ਪਿੱਛੇ ਸਿਆਸਤ ਹੁੰਦੀ ਹੈ, ਬਹੁਤ ਕੁਛ ਹੁੰਦਾ ਹੈ। ਉਹਦਾ ਬੇਰੁਜ਼ਗਾਰੀ ਉਹਦਾ ਵੱਡਾ ਕਾਰਨ ਬਣਦਾ, ਪੈਸਿਆਂ ਦੀ ਭੁੱਖ ਜਿਹੜੀ ਹੁੰਦੀ ਲੋਕਾਂ ਦੇ ਵਿੱਚ, ਉਹ ਚੀਜ਼ਾਂ ਸਾਰੀਆਂ ਸਾਹਮਣੇ ਆਉਂਦੀਆਂ ਨੇ। ਤੇ ਜੇ ਅਸੀਂ ਸਾਰੇ ਰਲ ਕੇ ਹਮਲਾ ਮਾਰੀਏ, ਅਸੀਂ ਆਪਸੀ ਭਾਈਚਾਰਾ ਜਿਹੜਾ ਸੋਸ਼ਲ ਨੈਟਵਰਕ ਤੇ ਖਰਾਬ ਕਰਨ ਦੀ ਬਜਾਏ ਪੰਜਾਬ ਇੱਕ ਚੰਗੇ ਪੰਜਾਬ ਪ੍ਰਤੀ ਸੋਚੀਏ, ਤੇ ਮੈਨੂੰ ਲੱਗਦਾ ਬਹੁਤ ਵਧੀਆ ਹੋਊਗਾ। ਇਸ ਸਮੇਂ ਜ਼ਿਆਦਾਤਰ ਲੋਕ ਜਿਹੜੇ ਪੰਜਾਬ ਨੂੰ ਵੇਚਣ ਤੇ ਤੁਲੇ ਹੋਏ ਆ, ਸਿਆਸੀ ਲੀਡਰ ਤਾਂ ਮੈਂ ਸਾਰੇ ਹੀ ਸਮਝਦਾ ਵੀ ਕੋਈ ਵੀ ਐਸਾ ਬੰਦਾ ਨਹੀਂ ਹੈਗਾ ਵੀ ਜਿਹੜਾ ਪੰਜਾਬ ਪ੍ਰਤੀ ਸਿੰਸੀਅਰ ਹੋਵੇ, ਜਿਹੜਾ ਪੰਜਾਬ ਪ੍ਰਤੀ ਕੋਈ ਗੱਲ ਕਰਦਾ ਹੋਵੇ। ਸਾਰੇ ਹੀ ਇਹਨੂੰ ਵੇਚਣ ਤੇ ਲੱਗੇ ਹੋਏ। ਬਿਲਕੁਲ ਔਲਖ ਸਾਹਿਬ, ਤੁਸੀਂ ਜਿਹੜਾ ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ, ਪੰਜਾਬ ਦੇ ਯੂਥ ਦੀ ਗੱਲ ਕੀਤੀ ਆ, ਸਾਡਾ ਜਿਹੜਾ ਪੰਜਾਬ ਆ ਉਹ ਦਿਨੋਂ ਦਿਨ ਨਿਘਾਰ ਵੱਲ ਜਾ ਰਿਹਾ ਹੈ। ਸਾਡੀ ਨੌਜਵਾਨੀ ਗੈਂਗਸਟਰਾਂ ਵੱਲ ਅਟਰੈਕਟ ਹੁੰਦੀ ਆ, ਸਾਡੀ ਨੌਜਵਾਨੀ ਨਸ਼ਿਆਂ 'ਚ ਗਰਕ ਹੋ ਰਹੀ ਆ। ਇਹਦਾ ਮੇਰੇ ਖਿਆਲ ਸਭ ਤੋਂ ਵੱਡਾ ਜੇ ਕਾਰਨ ਮੰਨੀਏ ਤਾਂ ਇਹ ਸਾਡੀ ਸਰਕਾਰਾਂ ਦੀ ਨਲਾਇਕੀ ਆ। ਸਰਕਾਰਾਂ ਦੀ ਨਲਾਇਕੀ ਤਾਂ ਮੈਂ ਤੁਹਾਨੂੰ ਹੁਣੇ ਦੱਸ ਹਟਿਆ ਸਿੱਧੂ ਸਾਹਿਬ। ਦੇਖੋ ਜੇ ਸਾਡੇ ਕੋਲ ਇੱਥੇ ਅਸੀਂ ਇੰਡਸਟਰੀ ਨਹੀਂ ਲਾ ਸਕਦੇ, ਅਸੀਂ ਕੋਈ ਕੰਮ ਨਹੀਂ ਕਰ ਸਕਦੇ, ਸਾਨੂੰ ਕੋਈ ਹੈਲਪ ਨਹੀਂ ਹੈ ਸਰਕਾਰ ਵੱਲੋਂ। ਸਰਕਾਰ ਵੀ ਕੀ ਕਰੇ? ਪਿਛਲੀ ਸਰਕਾਰਾਂ ਨੇ ਇੰਨਾ ਕੁ ਕਰਜ਼ਾ ਚੜਾ ਦਿੱਤਾ ਹੋਇਆ ਹੈ। ਜੇ ਹੁਣ ਆਪਾਂ ਨਵੀਂ ਸਰਕਾਰ, ਇਹ ਵੀ ਨਵੀਂ ਸਰਕਾਰ ਆਉਂਦੇ 3-4 ਮਹੀਨਿਆਂ ਦੇ ਵਿੱਚ ਕੋਈ ਜਾਦੂ ਦੀ ਛੜੀ ਦੇ ਨਾਲ ਕੋਈ ਮੰਤਰ ਕਰ ਦੇਵੇ, ਉਹਦੇ ਉਸ ਸਰਕਾਰ ਆਪੋਜੀਸ਼ਨ ਵਾਲੇ ਪੈਰ ਹੀ ਨਹੀਂ ਲੱਗਣ ਦੇ ਰਹੇ। ਕਦੀ ਕੋਈ ਘਟਨਾ, ਕਦੀ ਪੰਜਾਬ ਦੇ ਵਿੱਚ ਵਰਤਾਰਾ ਜੋ ਹੋ ਰਿਹਾ, ਲੋਕ ਜਾਣੀ ਜਾਣਦੇ, ਨੈਟਵਰਕ ਦੇ ਸਾਰੇ ਸਰਗਰਮ ਨੇ, ਸਭ ਨੂੰ ਪਤਾ ਹੈ ਕੀ ਕੁਛ ਹੋ ਰਿਹਾ। ਠੀਕ ਹੈ ਨਾ? ਉਹੀ ਮੈਂ ਕਹਿੰਦਾ ਵੀ ਪੰਜਾਬ ਪ੍ਰਤੀ ਸਿੰਸੀਅਰ ਕੋਈ ਬੰਦਾ ਨਹੀਂ ਹੈ, ਸਭ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਆ। ਪਰ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ, ਇੱਥੇ ਬੜੇ ਹੁਣ ਤੱਕ ਹੰਕਾਰੀ ਰਾਜੇ, ਬੜੇ ਲੁਟੇਰੇ, ਬੜੇ ਧਾੜਵੀ, ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ। ਇਹ ਮਿੱਟੀ ਐਸੀ ਜ਼ਰਖੇਜ਼ ਮਿੱਟੀ ਹੈ, ਇਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਪਿੱਛੇ ਕਿਸਾਨੀ ਦੇ ਜਿਹੜੇ ਕਾਨੂੰਨ ਲਾਗੂ ਕਰਕੇ, ਅੱਜ ਮੈਂ ਪੜ੍ਹ ਰਿਹਾ ਸੀ ਵੀ ਉਹ ਸੜਕ ਜਿਹੜੀ ਕੋਈ ਯੂਰਪ ਤੋਂ ਆਉਣੀ ਹੈ, ਬਹੁਤ 1.5-2 ਏਕੜ ਚੌੜੀ ਸੜਕ ਜਿਹੜੀ ਉਹ ਗੁਜਰਾਤ ਤੱਕ ਜਾਣੀ ਹੈ। ਇਹਨਾਂ ਦਾ ਮਕਸਦ ਸੀ ਪੰਜਾਬ ਨੂੰ, ਦੇਖੋ ਪੰਜਾਬ ਦੀ ਇੰਨੀ ਜ਼ਮੀਨ ਉਸ ਸੜਕ ਦੇ ਵਿੱਚ ਚਲੀ ਜਾਣੀ ਹੈ, ਪੰਜਾਬ ਨੂੰ ਬੰਜਰ ਕਰਨ ਤਿਆਰ ਕਰੀ ਬੈਠੀ ਹੈ ਸਰਕਾਰ। ਪਰ ਸਾਡੇ ਲੋਕ ਅਜੇ ਅਵੇਅਰ ਨਹੀਂ ਬੜੇ ਨੇ। ਦੇਖੋ ਚੰਡੀਗੜ੍ਹ ਜਿਹੜਾ ਹੈਗਾ ਪੰਜਾਬ ਦੀ ਸਰ ਜ਼ਮੀਨ ਤੇ 28 ਪਿੰਡਾਂ ਨੂੰ ਜਿਹੜਾ ਉਹ ਤੋੜ ਕੇ ਪਿੰਡ ਬਣਾਇਆ, ਚੰਡੀਗੜ੍ਹ ਬਣਾਇਆ ਪਿੰਡ ਤੋੜ ਕੇ। ਉਹਨਾਂ ਨੂੰ ਤੁਸੀਂ ਉਹਦੇ ਉੱਤੇ ਵੀ ਆਪਦਾ ਹੱਕ ਜਤਾ ਰਹੇ ਆ। ਹੁਣ ਥੋੜੇ ਦਿਨ ਬਾਅਦ ਇੱਥੇ ਅਨਾਉਂਸਮੈਂਟ ਹੋਊਗੀ ਕਿ ਨਵੀਂ ਵਿਧਾਨ ਸਭਾ ਹਰਿਆਣੇ ਵਾਸਤੇ ਤਿਆਰ ਕਰਨ ਵਾਸਤੇ ਉਹਨਾਂ ਨੂੰ ਜ਼ਮੀਨ ਦਿੱਤੀ ਜਾਊਗੀ। ਇਹ ਸਾਰਾ ਜਿਹੜਾ ਵਰਤਾਰਾ, ਸਾਨੂੰ
ਇਹ ਇਕੱਲੇ ਕਿਸੇ ਇੱਕ ਲੀਡਰ ਦਾ ਕੰਮ ਨਹੀਂ ਹੈ ਵੀ ਇਹ ਸਾਰੀ ਕੌਮ ਨੂੰ ਜਾਗਣਾ ਪਊਗਾ। ਇਹਦੇ ਲਈ ਬਹੁਤ ਵੱਡਾ ਜਿਹੜਾ ਉਪਰਾਲਾ ਕਰਨਾ ਪਊਗਾ, ਤਾਂ ਪੰਜਾਬ ਬਚੂਗਾ। ਹਾਂ, ਜੇ ਇਸੇ ਤਰ੍ਹਾਂ ਸਿਆਸੀ ਲੋਕਾਂ ਦੇ ਡਿੱਕੇ ਚੜ੍ਹ ਕੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਾਂ ਲੜਾਈਆਂ ਲੜਦੇ ਰਹਾਂਗੇ ਆਪਸ ਦੇ ਵਿੱਚ ਸੋਸ਼ਲ ਨੈਟਵਰਕ ਤੇ ਫਿਰ ਤਾਂ ਆਪਾਂ, ਮੈਨੂੰ ਲੱਗਦਾ ਵੀ ਖੁੱਡੇ ਲੈਣ ਲੱਗੇ, ਅੱਜ ਵੀ ਲੱਗੇ ਕੱਲ ਵੀ ਲੱਗੇ। ਬਿਲਕੁਲ ਔਲਖ ਸਾਹਿਬ, ਤੁਸੀਂ ਗੱਲ ਕੀਤੀ ਕਿ ਇਸ ਤਰੀਕੇ ਨਾਲ ਸਾਡੀ ਜਿਹੜੀ ਸਾਡੇ ਲੋਕ ਆ ਉਹ ਅਵੇਅਰ ਨਹੀਂ ਹੈਗੇ। ਬਹੁਤ ਵੱਡੇ ਜਿਹੜੇ ਮੁੱਦੇ ਆ, ਬਹੁਤ ਵੱਡੀਆਂ ਮੁਸ਼ਕਲਾਂ ਪੰਜਾਬ ਦੇ ਦਰਪੇਸ਼ ਆਈਆਂ ਹੋਈਆਂ, ਪੰਜਾਬ ਦੇ ਸਾਹਮਣੇ ਖੜੀਆਂ, ਪਰ ਸਾਡੇ ਜਿਹੜੇ ਲੋਕ ਆ, ਜੇ ਹੁਣ SYL ਦੀ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਉਹਦੀ ਜਿਹੜੀ ਸੋਚ ਵੱਲ ਵੇਖਿਆ ਜਾਵੇ ਤਾਂ ਬਹੁਤ ਇੱਕ ਵੱਡੀ ਸੋਚ ਪੰਜਾਬ ਨੂੰ ਦਰਸਾਉਂਦੀ ਆ, ਪੰਜਾਬ ਦੀ ਗੱਲ ਕੀਤੀ ਗਈ, ਪਰ ਉਸ ਗਾਣੇ ਨੂੰ ਵੀ ਲੈ ਕੇ ਇੱਕ ਕੰਟਰੋਵਰਸੀ ਕ੍ਰੀਏਟ ਕੀਤੀ ਗਈ ਸਾਡੇ ਲੋਕਾਂ ਵੱਲੋਂ। ਇੱਕ ਸੋਸ਼ਲ ਮੀਡੀਆ ਤੇ ਸਿਰਫ ਇੱਕ ਦੋ ਗਾਇਕਾਂ ਦੀ ਨਿੱਜੀ ਲੜਾਈ ਨੂੰ ਲੈ ਕੇ ਇੱਕ ਕੰਟਰੋਵਰਸੀ, ਉਸ ਗਾਣੇ ਦੀ ਪੂਰੀ ਸੋਚ ਨੂੰ ਪਿੱਛੇ ਛੱਡ ਕੇ ਤੇ ਉਹ ਨਿੱਕੀ ਜੀ ਗੱਲ ਨੂੰ ਕੰਟਰੋਵਰਸੀ ਬਣਾ ਦਿੱਤਾ ਗਿਆ। ਦੇਖੋ, ਉਹੀ ਮੈਂ ਕਹਿੰਦਾ ਨਾ ਵੀ ਸਾਡਾ ਯੂਥ ਜਾਂ ਸਾਡੇ ਲੋਕ ਜਿਹੜੇ ਸ਼ਰਾਰਤਾਂ ਕਰਦੇ ਨੇ ਇਹ ਜਿਹੀਆਂ, ਕਿ ਜੇ ਸੱਚ ਬੋਲਿਆ ਸਿੱਧੂ ਮੂਸੇਵਾਲੇ ਨੂੰ ਤਾਂ ਹਜਮ ਕਰਨ ਦੀ ਵੀ ਉਹ ਹੈਸੀਅਤ ਰੱਖੋ। ਫਿਰ ਬਿਲਕੁਲ ਹਜਮ ਨਹੀਂ ਹੁੰਦਾ ਫਿਰ ਤਾਂ ਫਿਰ ਮਾੜੀ ਗੱਲ ਹੈ ਬਈ। ਤੁਸੀਂ ਕਿੱਥੇ ਖੜੇ ਪੰਜਾਬ ਨਾਲ? ਸੱਚ ਹਜਮ ਕਰਨ ਰੱਖੋ। ਉਹਦਾ ਕੋਈ ਕਿਸੇ ਨਾਲ ਨਿੱਜੀ ਰੰਜਿਸ਼ ਨਹੀਂ ਸੀਗੀ। ਉਹ ਤਾਂ ਦੇਖੋ, ਉਹਦੇ ਉਸ ਗੀਤ ਦੇ ਵਿੱਚ ਉਹ ਤਾਂ ਸਾਡਾ ਸਭ ਤੋਂ ਗੁਰੂਆਂ ਦਾ ਨਿਸ਼ਾਨ, ਸਾਡਾ ਹਾਂਜੀ ਨਿਸ਼ਾਨ ਸਾਹਿਬ ਬਾਰੇ ਗੱਲ ਕਰ ਰਿਹਾ ਵੀ ਨਿਸ਼ਾਨ ਸਾਹਿਬ ਦੇ ਉੱਤੇ ਪ੍ਰਤੀਕਰਮ ਦਿੱਤਾ ਉਹਨੇ, ਉਹਨੂੰ ਹਜਮ ਕਰੋ। ਉਸ ਤੋਂ ਅੱਗੇ ਤਾਂ ਉਹ ਜਾਂਦਾ ਨਹੀਂ ਕਿਤੇ। ਉਨੀ ਗੱਲ ਕਰਕੇ ਉਹਨੇ ਬੰਦ ਕਰ ਦਿੱਤਾ ਚੈਪਟਰ, ਤੇ ਆਪਾਂ ਉਹਨੂੰ ਕਿਉਂ ਦੇ ਰਹੇ ਹਾਂ? ਉਹ ਗੱਲ ਉਹ ਜਿਉਂਦੇ ਜੀ ਲਿਖ ਗਿਆ, ਜੇ ਉਹ ਮਰਨ ਤੋਂ ਬਾਅਦ ਰਿਲੀਜ਼ ਹੋਇਆ ਤਾਂ ਉਹਨੂੰ ਹਜਮ ਕਰੋ। ਕੋਈ ਗੱਲ ਨਹੀਂ, ਸੱਚ ਨੂੰ ਬਰਦਾਸ਼ਤ ਕਰਨਾ ਪੈਂਦਾ। ਤੇ ਜੇ ਇਸੇ ਤਰ੍ਹਾਂ ਇਹ ਕਰਦੇ ਰਹਾਂਗੇ, ਆਪਸ ਚ ਹੀ ਲੜਦੇ ਰਹਾਂਗੇ, ਤੇ ਫਿਰ ਅਸੀਂ ਪ੍ਰਾਪਤੀਆਂ ਕਰ ਲਈਆਂ। ਅਸੀਂ ਆਪਸ ਦੇ ਵਿੱਚ ਭਾਈਚਾਰਾ ਖਰਾਬ ਕਰ ਰਹੇ ਹਾਂ। ਮੈਂ ਕੱਲ ਵੀ ਇੱਕ ਪੋਸਟ ਵੀ ਪਾਈ ਸੀ ਵੀ ਆਪਣਾ ਭਾਈਚਾਰਾ ਖਰਾਬ ਨਾ ਕਰੋ। ਸਿਆਸਤ ਜਿਹੜੀ ਆ ਪੰਜਾਬ ਨੂੰ ਗੰਦਲਾ ਕਰਨਾ ਚਾਹੁੰਦੀ ਆ। ਸਾਡੇ ਜਿਹੜੇ ਬਹੁਤ ਸਾਰੇ ਲੀਡਰ ਐਸੇ ਆ ਜਿਨ੍ਹਾਂ ਨੇ ਪਹਿਲਾਂ ਹੀ ਪੰਜਾਬ ਦਾ ਬੇੜਾ ਗਰਕ ਕਰਤਾ। ਜੀ ਬਿਲਕੁਲ ਔਲਖ ਸਾਹਿਬ, ਇਹਦੇ ਨਾਲ ਜਾਂਦੇ ਜਾਂਦੇ ਮੈਂ ਇੱਕ ਚੀਜ਼ ਜਿਹੜੀ ਮੇਰੇ ਦਿਮਾਗ 'ਚ ਸੀਗੀ, ਮੈਂ ਚਾਹੁੰਦਾ ਕਿ ਉਹ ਕਿਤੇ ਰਹਿ ਨਾ ਜਾਵੇ, ਕਿ ਜਦੋਂ ਸਿੱਧੂ ਮੂਸੇਵਾਲੇ ਹੁਣਾਂ ਦਾ ਕਤਲ ਹੁੰਦਾ ਆ ਤਾਂ ਇੱਕ ਸਾਡੇ ਮੀਡੀਆ 'ਤੇ ਵੀ ਬਹੁਤ ਸਾਰੀਆਂ ਉਂਗਲਾਂ ਉੱਠੀਆਂ, ਕਿਉਂਕਿ ਬਹੁਤ ਸਾਰੇ ਇੱਦਾਂ ਦੇ YouTube ਚੈਨਲ ਚਾਹੇ ਲਾ ਲਈਏ, ਚਾਹੇ ਹੋਰ ਮੀਡੀਆ ਵੀ ਲਾ ਲਈਏ, ਤਾਂ ਉਦੋਂ ਇੱਕ ਹਿਸਾਬ ਨਾਲ ਉਹਨਾਂ ਨੇ ਵੀ ਤਾਂਤਾ ਲਾਤਾ ਉੱਥੇ ਆਪਣੇ ਵਿਊ ਵਧਾਉਣ ਲਈ, TRP ਵਧਾਉਣ ਲਈ। ਪਰ ਉਸ ਤੋਂ ਬਾਅਦ ਮੀਡੀਆ ਦਾ ਵੀ ਕੋਈ ਵੀ ਚੈਨਲ ਉੱਥੇ, ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਉਹਨਾਂ ਦਾ ਪਰਿਵਾਰ ਦਾ ਕੋਈ ਹਾਲ ਚਾਲ ਪੁੱਛ ਰਿਹਾ। ਸਿੱਧੂ ਸਾਹਿਬ ਬਹੁਤ ਵਧੀਆ ਸਵਾਲ ਕੀਤਾ। ਤੁਸੀਂ ਦੇਖਿਆ ਨਾ ਵੀ ਉਸ ਤੋਂ ਬਾਅਦ ਮੀਡੀਆ ਗੈਂਗਸਟਰਾਂ ਨੂੰ ਹੀਰੋ ਬਣਾਉਣ ਤੇ ਲੱਗਿਆ ਹੋਇਆ। ਜੀ ਬਿਲਕੁਲ। ਉਹ ਪਿੱਛੇ ਗੱਡੀਆਂ ਲਾ ਕੇ ਜੀ ਇਹਨੇ ਜੀ ਇੱਥੇ ਪਿਸ਼ਾਬ ਕੀਤਾ ਜੀ, ਇੱਥੇ ਰੋਟੀ ਖਾਧੀ ਜੀ, ਇੱਥੇ ਸੁੱਤਾ ਜੀ, ਇੱਥੇ ਗਿਆ ਜੀ, ਆ ਇਹਨੇ ਟੀ-ਸ਼ਰਟ ਇੰਨੀ ਜੀ, ਆ ਕੀਤਾ। ਤੁਸੀਂ ਇਹ ਦੇਖੋ ਇਸ ਲੈਵਲ ਤੱਕ ਗਿਰਾਵਟ ਆ ਚੁੱਕੀ ਹੈ। ਸਾਡੇ ਜਿਹੜੇ YouTube ਦੇ ਵਿਊ ਦੇ ਵਧਾਉਣ ਵਾਲੇ ਜਿਹੜਾ ਮੀਡੀਆ ਹੈ, ਉਹਨਾਂ ਦੇ ਤੁਸੀਂ ਦੇਖੋ ਨਾ ਭੋਗ ਦੇ ਉੱਤੇ ਕਿਸ ਤਰ੍ਹਾਂ ਉੱਥੇ ਕੰਧਾਂ ਤੇ ਚੜਿਆ ਹੋਇਆ ਸੀ, ਕਿਸ ਤਰ੍ਹਾਂ ਉਹਨਾਂ ਦੇ ਘਰ ਤੱਕ ਅੰਦਰ ਤੱਕ ਵੜਿਆ ਹੋਇਆ ਸੀ। ਬਿਲਕੁਲ ਭੋਗ ਤੱਕ ਸੀਮਿਤ ਰਿਹਾ। ਭੋਗ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੀ, ਮੀਡੀਆ ਛੱਡੋ, ਵੱਡੇ ਵੱਡੇ ਚੈਨਲ ਲਾ ਲਓ, ਕਿਸੇ ਨੇ ਵੀ ਜਾ ਕੇ ਬਾਤ ਨਹੀਂ ਪੁੱਛੀ। ਗੱਲ ਆ ਕੇ ਗੈਂਗਸਟਰਾਂ ਤੇ ਅੜ ਗਈ। ਇਸ ਤੋਂ ਅੱਗੇ ਕਿਸੇ ਮੀਡੀਆ ਵਾਲੇ ਨੇ ਸਵਾਲ ਹੀ ਨਹੀਂ ਪੁੱਟ ਕੀਤਾ ਕਿਸੇ ਨੇ ਵੀ ਇਹਦੇ ਪਿੱਛੇ ਕਾਰਨ ਕੀ ਹੈ। ਐਡਾ ਵੱਡਾ ਕਲਾਕਾਰ, ਪੰਜਾਬ ਦਾ ਹੋਣਹਾਰ ਬੱਚਾ ਮਾਰ ਦਿੱਤਾ ਗਿਆ। ਕਿਸੇ ਨੇ ਉਹਦੇ ਪ੍ਰਤੀ ਜਾ ਕੇ ਹਾਂ ਦਾ ਨਾਰਾ ਨਹੀਂ ਮਾਰਿਆ ਕਿਸੇ ਨੇ ਵੀ। ਸਾਰੇ ਲੋਕ ਘਰੇ ਬਹਿ ਗਏ, ਚਾਹੇ ਚੈਨਲਾਂ ਵਾਲੇ ਸੀ, ਚਾਹੇ ਸਿਆਸੀ ਲੀਡਰ ਸੀ, ਸਭ ਚੁੱਪ ਹੋ ਗਏ। ਅਜੇ ਤੱਕ ਚਲੋ ਲੋਕੀ ਚੁੱਪ ਨੇ ਜੀ। ਮੈਂ ਇਸ ਗੱਲ ਤੋਂ ਬੜਾ ਹੈਰਾਨ ਆ। ਮੀਡੀਆ ਦਾ ਤਾਂ ਰੱਬ ਹੀ ਰੱਖਾ ਜੀ। ਜੀ ਸੋ ਔਲਖ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਸਮਾਪਤੀ ਵੱਲ ਵਧੀਏ, ਜੇਕਰ ਤੁਸੀਂ ਕੋਈ ਇੱਦਾਂ ਦਾ ਜਿਹੜਾ ਕੁਐਸਚਨ ਜਿਹੜਾ ਮੈਂ ਪੁੱਛਣਾ ਭੁੱਲ ਗਿਆ ਹੋਵਾਂ ਤਾਂ ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਹੋ ਤਾਂ ਜ਼ਰੂਰ ਕਹਿ ਸਕਦੇ ਹੋ ਔਲਖ ਸਾਹਿਬ। ਮੈਂ ਤਾਂ ਇਹੀ ਸਿੱਧੂ ਸਾਹਿਬ ਕਹੂੰਗਾ ਵੀ ਆਪਾਂ ਨੂੰ ਸੰਭਲ ਦੀ ਲੋੜ ਹੈ। ਇੱਕ ਚੰਗਾ ਕਲਚਰ, ਇੱਕ ਚੰਗਾ ਭਾਈਚਾਰਾ, ਇੱਕ ਪੰਜਾਬ ਪ੍ਰਤੀ ਚੰਗੀ ਸੋਚ ਰੱਖਣੀ ਪਊਗੀ, ਕਿਉਂਕਿ ਨੈਗੇਟਿਵ ਰੱਖਣੀ ਪਊਗੀ, ਪੋਜ਼ਿਟਿਵ ਹੋਣਾ ਪਊਗਾ ਪੰਜਾਬ ਪ੍ਰਤੀ। ਚੰਗੇ ਸੱਭਿਆਚਾਰ ਲਈ, ਚੰਗੇ ਗੀਤਾਂ ਦੀ, ਚੰਗੇ ਫਿਲਮਾਂ ਦੀ ਸਾਨੂੰ ਲੋੜ ਹੈ। ਸਾਰੇ ਰਲ ਮਿਲ ਕੇ ਹੰਭਲਾ ਮਾਰੀਏ। ਮੈਂ ਵੀ ਇੱਕ ਪਿੱਛੇ ਜਿਹੇ ਕਿਸਾਨੀ ਦੇ ਸਮੇਂ ਮੇਰਾ ਵੀ ਬਹੁਤ ਵੱਡਾ ਯੁੱਧ ਰਿਹਾ। ਮੈਂ ਵੀ 4-5 ਸੀ, ਮੈਂ ਸਤਲੁਜ ਦਾ ਪਾਣੀ ਗੀਤ ਕੀਤਾ ਸੀ। ਮੈਂ ਦਰਸ਼ਕਾਂ ਨੂੰ ਕਹੂੰਗਾ ਜ਼ਰੂਰ ਸੁਣਿਓ। ਸੂਰਜ ਦੀ ਧੁੱਪਾਂ ਨੇ ਠਰਨਾ ਨਹੀਂ, ਸਤਲੁਜ ਦੇ ਪਾਣੀ ਤੋਂ ਗੈਰਤ ਨੇ ਮਰਨਾ ਨਹੀਂ। ਤੇ ਗੀਤ ਸੁਣੋਗੇ ਤੁਸੀਂ ਤਾਂ ਤੁਹਾਨੂੰ ਚੰਗਾ ਲੱਗੂਗਾ ਵੀ ਪੰਜਾਬ ਦੀ ਗੱਲ ਸੀ, ਮਿੱਟੀ ਦੀ ਗੱਲ ਸੀ। ਇਸੇ ਤਰ੍ਹਾਂ ਅਗਲਾ ਗੀਤ ਪਾਣੀ ਦੇ ਉੱਤੇ ਕਰ ਰਹੇ ਹਾਂ, ਕਿਉਂਕਿ ਅਸੀਂ ਇਸ ਟਾਈਮ ਪਾਣੀ
ਤੇ ਜਿਹੜਾ ਸਾਡੇ ਹਰਿਆਵਲ ਖਤਮ ਕਰਤੀ, ਸਾਡੇ ਜੱਟ ਜ਼ਿਮੀਂਦਾਰ ਭਰਾਵਾਂ ਨੇ ਖੇਤਾਂ ਦੇ ਵਿੱਚੋਂ ਬਿਲਕੁਲ ਹੀ ਦਰਖਤ ਪੁੱਟ ਤੇ ਅਸੀਂ ਲਾਲਚੀ ਹੋ ਗਏ ਥੋੜੇ ਜਿਹੇ ਆਮਦਨ ਜ਼ਿਆਦਾ ਦੇ ਚੱਕਰ ਦੇ ਵਿੱਚ। ਹੁਣ ਸਾਨੂੰ ਮਹਿਸੂਸ ਹੋਇਆ ਪਿੱਛੇ ਜਾ ਕੇ ਵੀ ਜਦੋਂ ਗਰਮੀ ਜਿਹੜੀ ਪੰਜਾਬ 'ਚ ਇਸ ਟਾਈਮ ਪੈ ਰਹੀ ਹੈ ਵੀ ਇਹਦੇ ਪਿੱਛੇ ਕਾਰਨ ਕੀ ਆ, ਮੀਂਹ ਨਹੀਂ ਪੈਂਦੇ ਜਿਹੜੇ, ਤੇ ਹੁਣ ਦਰਖਤ ਲਾਉਣ ਵੱਲ ਰੁਝਾਨ ਸ਼ੁਰੂ ਹੋਇਆ। ਅਸੀਂ ਵੀ ਸ਼ੁਰੂਆਤ ਕੀਤੀ ਹੈ ਉਹਦੇ ਵਿੱਚ, ਤੇ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਰਾਹੀਂ ਵੀ ਪੰਜਾਬ ਦੇ ਲੋਕ ਜਿਹੜੇ ਸੁਣ ਰਹੇ ਆ ਜਾਂ ਬਾਹਰ ਜਿਹੜੇ ਬੈਠੇ ਇਸ ਕੰਮ ਲਈ ਮਦਦ ਕਰਨ। ਪੰਜਾਬ ਦੇ ਪਾਣੀ ਬਚਾ ਲਈਏ, ਪੰਜਾਬ ਦੇ ਪੁੱਤ ਬਚਾ ਲਈਏ, ਪੰਜਾਬ ਬਚਾ ਲਈਏ, ਤੇ ਬੜੀ ਮਿਹਰਬਾਨੀ ਹੋਊ ਸਾਰਿਆਂ ਨੂੰ। ਸੋ ਬਿਲਕੁਲ ਦੋਸਤੋ, ਜਿੱਦਾਂ ਔਲਖ ਸਾਹਿਬ ਨੇ ਗੱਲ ਕੀਤੀ ਕਿ ਜਿਹੜੇ ਪੰਜਾਬ ਦੇ ਪੁੱਤ ਬਚਾਉਣ ਦੀ ਲੋੜ ਆ, ਪੰਜਾਬ ਨੂੰ ਬਚਾਉਣ ਦੀ ਲੋੜ ਆ, ਪੰਜਾਬ ਦੇ ਪਾਣੀ ਬਚਾਉਣ ਦੀ ਲੋੜ ਆ, ਅਤੇ ਇਹ ਮੇਰੇ ਖਿਆਲ ਕਿਸੇ ਇੱਕ ਦੇ ਕੀਤਿਆਂ ਨਹੀਂ ਹੋਣਾ, ਇਹ ਸਾਨੂੰ ਸਾਰਿਆਂ ਨੂੰ ਸਾਂਝੇ ਰਲ ਕੇ ਹੰਬਲਾ ਮਾਰਨਾ ਪੈਣਾ ਆ। ਦਰਸ਼ਨ ਔਲਖ ਵਰਗੇ ਜਿਹੜੇ ਪੰਜਾਬ ਦੇ ਪੁੱਤ ਆ ਉਹਨਾਂ ਦਾ ਸਾਥ ਦੇਣਾ ਪੈਣਾ, ਕਿਉਂਕਿ ਦਰਸ਼ਨ ਔਲਖ ਵਰਗਿਆਂ ਦੇ ਕਾਫੀ ਜਿਹੜੇ ਇੱਦਾਂ ਦੀਆਂ ਸੁਹਿਰਦ ਸ਼ਖਸੀਅਤਾਂ ਜਿਹੜੀਆਂ ਆ ਉਹ ਪੰਜਾਬ ਦੀਆਂ ਮੁਸ਼ਕਲਾਂ ਲਈ ਬਹੁਤ ਸੁਹਿਰਦਤਾ ਨਾਲ ਉਹਨਾਂ ਨੂੰ ਦੂਰ ਕਰਨ ਲਈ ਕੰਮ ਕਰ ਰਹੀਆਂ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਬਚਾਉਣ ਦਾ ਯਤਨ ਕਰੀਏ। ਅਤੇ ਔਲਖ ਸਾਹਿਬ, ਤੁਸੀਂ ਇਹ ਸਾਂਝ ਸਾਡੇ ਨਾਲ ਪਾਈ ਜੀ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਫਿਰ ਇਸੇ ਤਰ੍ਹਾਂ ਆਪਾਂ ਫਿਰ ਦੁਬਾਰਾ ਜੁੜਾਂਗੇ ਜੀ। ਬਹੁਤ ਬਹੁਤ ਧੰਨਵਾਦ। ਤੁਸੀਂ ਤੁਹਾਡਾ, ਤੁਹਾਡੇ ਟੀਵੀ ਹਿੰਦੁਸਤਾਨ ਤੇ ਹੋਵੇ ਸੁਣਨ ਵਾਲੇ ਦਰਸ਼ਕਾਂ ਨੂੰ ਦਿਲੋਂ ਪਿਆਰ ਤੇ ਦਿਲੋਂ ਸਤਿਕਾਰ, ਬਹੁਤ ਬਹੁਤ ਮਿਹਰਬਾਨੀ।